ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। अस्सलाम वालेकुम आदाब वर्ड्स। मैं हाँ ਤੁਹਾਡੀ ਹੋਸਟ ਅਨੀਲਮ ਖੁਰਦ। ਮੈਂ TVG4 ਦੇ ਸਾਰੇ ਦਰਸ਼ਕਾਂ ਤੇ ਸਰੋਤਿਆਂ ਨੂੰ ਜੀ ਆਇਆਂ ਕਹਿੰਦੀ ਹਾਂ ਪ੍ਰੋਗਰਾਮ ਸੱਚੋ ਸੱਚ ਵਿੱਚ, ਜਿਹੜੇ ਇਸ ਪ੍ਰੋਗਰਾਮ ਨਾਲ ਦੇਸ਼ਾਂ ਵਿਦੇਸ਼ਾਂ ਤੋਂ ਜੁੜ ਚੁੱਕੇ ਨੇ। ਖਾਲਸਾ ਨਾਮ ਫੇਲ ਸੈਂਟਰ ਦੇ ਸੰਚਾਲਕ ਡਾਕਟਰ ਅਮਰਜੀਤ ਸਿੰਘ ਜੀ ਰੋਜ਼ਾਨੀ ਤਰ੍ਹਾਂ ਸਟੂਡੀਓ 'ਚ ਮੇਰੇ ਨਾਲ ਹਾਜ਼ਰ ਨੇ। ਆਓ ਉਹਨਾਂ ਨਾਲ ਗੱਲਬਾਤ ਕਰਕੇ ਉਹਨਾਂ ਤੋਂ ਉਹਨਾਂ ਦਾ ਤਬਸਰਾ ਜਾਣਦੇ ਹਾਂ। ਜੀ ਡਾਕਟਰ ਸਾਹਿਬ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। हाँ जी नीलम कौर जी, ਤੁਹਾਨੂੰ ਵੀ ਤੇ ਦੁਨੀਆ ਭਰ 'ਚ ਬੈਠੇ ਸਾਡੇ ਬਹੁਤ ਹੀ ਪਿਆਰੇ, ਸੋਹਣੇ, ਸਿਆਣੇ, ਸੁਨੱਖੇ TV84 ਦੇ ਦਰਸ਼ਕਾਂ ਨੂੰ ਵੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। अस्सलाम वालेकुम। जी राज साहब, जी आया प्रोग्राम सचो सच विच बहुत शुक्रिया। जी राज साहब, अज 15 जनवरी 2021 2 पोह नानकशाही संमत 552 का दिन है। तो राज साहब, प्रोग्राम शुरू करने तो पहला असीं अपने दर्शकों ते ਸਰੋਤਿਆਂ ਨੂੰ हमेशा तरह दस व्यूअर्स, जे तुसीं हक सच इंसाफ ते पैरादिन दा इक्को एक चैनल TV84 ਨੂੰ देखना चाहते हो तो तुसीं देख सकते हो स्पैक्ट्रम केबल, आरसीएन केबल, बेलफैब केबल इन कैनेडा, roku, जादू बॉक्स, शावा, फेसबुक TV84 ਦੀ ਐਪ ਰਾਹੀਂ ਆਨਲਾਈਨ ਸਟ੍ਰੀਮਿੰਗ ਐਂਡ IP ਬਾਕਸ ਤੇ ਤੁਸੀਂ TV84 ਨੂੰ ਦੇਖ ਸਕਦੇ ਹੋ। ਵਿਊਅਰਸ, ਜੇ ਤੁਸੀਂ TV84 ਨਾਲ ਜਾਂ ਪ੍ਰੋਗਰਾਮ ਸੱਚੋ ਸੱਚ ਨਾਲ ਫੇਸਬੁੱਕ ਰਾਹੀਂ ਜੁੜੇ ਹੋ ਤਾਂ ਇਸ ਨੂੰ ਵੱਧ ਤੋਂ ਵੱਧ ਲਾਈਕ ਕਰੋ ਤੇ ਸ਼ੇਅਰ ਕਰੋ ਅਤੇ ਨਾਲ ਹੀ YouTube ਤੇ ਸਬਸਕ੍ਰਾਈਬ ਵੀ ਕਰੋ। ਇਹ ਵੀ ਦੱਸਿਓ ਕਿ ਤੁਸੀਂ TV84 ਦੀ ਐਪ ਨੂੰ ਐਂਡਰੋਇਡ ਐਂਡ ਐਪ ਸਟੋਰ ਤੇ ਡਾਊਨਲੋਡ ਕਰਕੇ ਜੋ TV84 ਦੀ ਲਾਈਵ ਸਟ੍ਰੀਮ ਹੈ ਉਸ ਨੂੰ ਤੁਸੀਂ 24 ਆਵਰਸ ਦੇਖ ਸਕਦੇ ਹੋ। ਵਿਊਅਰਸ, ਹੁਣ ਅਸੀਂ ਆਪਣੇ ਪ੍ਰੋਗਰਾਮ ਦੀ ਸ਼ੁਰੂਆਤ ਕਰਨ ਜਾ ਰਹੇ ਹਾਂ। ਇਸ ਵੀਕ ਦਾ ਐਂਡ ਵਾਲਾ ਪ੍ਰੋਗਰਾਮ ਕਰਨ ਜਾ ਰਹੇ ਹਾਂ ਔਰ ਸਭ ਨੂੰ ਹੈਪੀ ਵੀਕਐਂਡ ਕਹਿੰਦੇ ਹਾਂ ਔਰ ਨਾਲ ਦੁਆ ਕਰਦੇ ਹਾਂ, ਅਰਦਾਸ ਕਰਦੇ ਹਾਂ ਕਿ ਤੁਸੀਂ ਹੱਸਦੇ ਰਹੋ, ਵਸਦੇ ਰਹੋ, ਜਿਉਂਦੇ ਰਹੋ ਤੇ TV84 ਦੇ ਨਾਲ ਇਸੇ ਤਰ੍ਹਾਂ ਹੀ ਜੁੜੇ ਰਹੋ। ਸੋ ਹੁਣ ਆਪਾਂ ਆਪਣੇ ਪ੍ਰੋਗਰਾਮ ਦੀ ਸ਼ੁਰੂਆਤ ਕਰਨ ਜਾ ਰਹੇ ਹਾਂ ਅੱਜ ਦੇ ਅਹਿਮ ਇਸ਼ੂ ਦੇ ਨਾਲ, ਜਿਹੜਾ ਕਿ ਸਾਰੀ ਦੁਨੀਆ ਦੇ ਵਿੱਚ ਚਰਚਾ ਦਾ ਵਿਸ਼ਾ ਬਣਿਆ ਹੋਇਆ ਹੈ ਔਰ ਸਾਰੀ ਦੁਨੀਆ ਦੀਆਂ ਜਿਹੜੀਆਂ ਅੱਖਾਂ ਨੇ ਔਰ ਧੜਕਣਾਂ ਨੇ ਉਹ ਦਿੱਲੀ ਤੇ ਦਿੱਲੀ ਦਾ ਜਿਹੜਾ ਕਿਸਾਨ ਮੋਰਚਾ ਹੈ ਉਸ ਤੇ ਲੱਗੀਆਂ ਹੋਈਆਂ ਨੇ। ਸੋ ਦਿੱਲੀ ਵਿੱਚ ਲੱਗੇ ਕਿਸਾਨ ਮੋਰਚੇ ਨੂੰ ਵਿਊਅਰਸ ਲਗਭਗ 50 ਤੋਂ ਜ਼ਿਆਦਾ ਦਿਨ ਹੋ ਚੁੱਕੇ ਨੇ। ਕੇਂਦਰ ਸਰਕਾਰ ਨਾਲ ਜਿਹੜੀ ਗੱਲਬਾਤ ਦੇ ਅਣਗਿਣਤ ਜਿਹੜੇ ਦੌਰ ਨੇ ਸਿਰਫ ਕਿਸਾਨਾਂ ਨੂੰ ਥਕਾ ਦੇਣ ਵਾਲੇ ਹੀ ਹਨ ਔਰ ਕਿਸਾਨ ਲੀਡਰਾਂ ਵਿੱਚ ਅਤੇ ਆਮ ਸਿੱਖ ਜਨਤਾ ਵਿੱਚ ਜਿਹੜਾ ਰੋਹ ਤੇ ਨਿਰਾਸ਼ਤਾ ਜਿਹੜੀ ਉਹ ਵੱਧਦੀ ਜਾ ਰਹੀ ਹੈ ਔਰ ਬੇਸ਼ੱਕ ਇਸ ਕਿਸਾਨ ਮੋਰਚੇ ਨੂੰ ਇਨਸਾਨੀ ਇਤਿਹਾਸ ਦਾ ਸਭ ਤੋਂ ਵੱਡਾ ਜਿਹੜਾ ਪ੍ਰੋਟੈਸਟ ਦੱਸਿਆ ਜਾ ਰਿਹਾ ਹੈ, ਪਰ ਵੱਧ ਰਹੀ ਬੇਚੈਨੀ ਅਤੇ ਨਿਰਾਸ਼ਤਾ ਦੇ ਚਲਦਿਆਂ ਇਹ ਸਵਾਲ ਵੀ ਪੁੱਛਿਆ ਜਾ ਰਿਹਾ ਹੈ ਕਿ ਇਸ ਮੋਰਚੇ ਦਾ ਜਿਹੜਾ ਅੰਜਾਮ ਹੈ ਉਹ ਕੀ ਹੋਵੇਗਾ। ਕੀ ਸਰਕਾਰ ਚੁੱਕੇਗੀ ਜਾਂ ਫਿਰ ਸਿੱਖ ਕੌਮ ਨੂੰ ਇੱਕ ਹੋਰ ਨਸਲਕੁਸ਼ੀ ਵੱਲ ਧੱਕਿਆ ਜਾਵੇਗਾ। ਸੋ ਵਿਊਅਰਸ, ਇਸ ਟੌਪਿਕ ਤੇ ਬਿਨਾਂ ਜਜ਼ਬਾਤੀ ਪਹੁੰਚ ਤੋਂ ਗੱਲਬਾਤ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਸਾਡੇ ਨਾਲ ਇਸੇ ਤਰ੍ਹਾਂ ਹੀ ਬਣੇ ਰਹਿਣਾ। ਦੇਖਣ ਸੁਣ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਸ਼ੁਕਰੀਆ। ਜੀ ਡਾਕਟਰ ਸਾਹਿਬ, ਕੀ ਕਹਿਣਾ ਚਾਹੋਗੇ ਇਸ ਮੁੱਦੇ ਬਾਰੇ? ਦੇਖੋ, ਪਿਛਲੇ ਕਈ ਦਿਨਾਂ ਤੋਂ ਲਗਾਤਾਰਤਾ ਨਾਲ ਸਾਡੇ ਬਹੁਤ ਸਾਰੇ ਵਿਊਅਰਸ ਦੀਆਂ ਵੀ ਔਰ ਜਿਹੜੇ ਸਾਡੇ ਨਾਲ ਨਿੱਜੀ ਤੌਰ ਤੇ ਰਾਬਤੇ 'ਚ ਵੀ ਨੇ ਜੀ, ਉਹਨਾਂ ਦੇ ਮੈਸੇਜ ਨੇ, ਕਾਲਸ ਨੇ, ਕਿਉਂਕਿ ਮੈਂ ਇਹ ਦੇਖ ਰਿਹਾ ਕਿ ਲਗਭਗ 50 ਦਿਨ ਤੋਂ ਜ਼ਿਆਦਾ ਬੀਤਣ 'ਤੇ ਨੇ ਔਰ ਬੇਸ਼ੱਕ ਇੱਕ ਪਾਸੇ ਚੜ੍ਹਦੀ ਕਲਾ ਦਾ ਮਾਹੌਲ ਹੈ, ਇਸ 'ਚ ਕੋਈ ਸ਼ੱਕ ਨਹੀਂ ਹੈ ਕਿ ਮੌਕੇ ਦੇ ਉੱਤੇ ਕਿਸੇ ਚੀਜ਼ ਦੀ ਕਮੀ ਉਹਨਾਂ ਦੇ ਭਰਾਵਾਂ ਭੈਣਾਂ ਨੇ, ਸਿੱਖ ਕੌਮ ਨੇ ਰਹਿਣ ਨਹੀਂ ਦਿੱਤੀ। ਇਸ 'ਚ ਵੀ ਕੋਈ ਸ਼ੱਕ ਨਹੀਂ ਕਿ ਹਕੂਮਤ ਘਬਰਾਈ ਹੋਈ ਵੀ ਹੈ ਔਰ ਉਹਨਾਂ ਦੇ ਜਿੰਨੇ ਦਾਅ ਪੇਚ ਜਿਹੜੇ ਨੇ ਉਹਨਾਂ ਨੇ ਇਸ ਮੂਵਮੈਂਟ ਨੂੰ ਫੇਲ ਕਰਨ ਦੇ ਲਈ ਜਾਂ ਇੱਕ ਖਾਤੇ ਜਾਂ ਦੂਸਰੇ ਖਾਤੇ 'ਚ ਪਾਉਣ ਦੇ ਲਈ ਲਾਏ, ਉਹ ਸਾਰੇ ਵੀ ਨਾਕਾਮ ਹੋਏ ਨੇ। ਲੇਕਿਨ ਜਿਵੇਂ ਅਸੀਂ ਕੱਲ੍ਹ ਗੱਲ ਕੀਤੀ ਸੀ ਕਿ ਜਦੋਂ ਅਸੀਂ ਗੱਲਬਾਤ ਕਰ ਰਹੇ ਸੀ ਆਲਰੇਡੀ, ਅੱਜ ਅਸੀਂ ਹੁਣ ਉਹੀ ਗੱਲ ਜੋ ਕੱਲ੍ਹ ਦੁਹਰਾਈ ਸੀ ਕਿ ਇਸ ਦੌਰ 'ਚੋਂ ਵੀ ਕੁਛ ਨਹੀਂ ਨਿਕਲਣਾ ਗੱਲਬਾਤ ਦਾ, ਕਿਉਂਕਿ ਬਦਦਿਆਨਤੀ ਹੈ ਔਰ ਇਹ ਸਿਰਫ ਤੇ ਸਿਰਫ ਜਿਹਨੂੰ ਕਹਿੰਦੇ ਨੇ ਟਾਲਾਫਾਈ ਕਰਨਾ ਅੰਗਰੇਜ਼ੀ ਸੈਂਸ, ਤੇ ਇਹ ਦੂਸਰਾ ਹੈ ਕਿ ਇਸ ਨੂੰ ਟਾਲ ਮਟੋਲ ਕਰਕੇ ਵਕਤ ਲੰਘਾਉਣਾ ਜਾਂ ਝੱਟ ਲੰਘਾਉਣਾ ਵੀ ਇਹਨੂੰ ਕਹਿੰਦੇ ਨੇ ਪੁਰਾਤਨ ਪੰਜਾਬੀ ਦੇ ਕੰਟੈਕਸਟ। ਔਰ ਸਾਨੂੰ ਇਹ ਪੁੱਛਿਆ ਜਾ ਰਿਹਾ ਵੀ ਇਸ ਦਾ ਅੰਜਾਮ ਕੀ ਹੋਏਗਾ, ਇਹ ਮੂਵਮੈਂਟ ਕਿੱਥੇ ਜਾ ਕੇ ਇਸ ਦਾ ਐਂਡ ਹੋਏਗਾ, ਕੀ ਅਸੀਂ ਕੁਝ ਹਾਸਲ ਕਰ ਸਕਾਂਗੇ, ਕੀ ਅਸੀਂ ਗੇਨਰ ਹੋਵਾਂਗੇ, ਲੂਜ਼ਰ ਹੋਵਾਂਗੇ। ਇਹਦੀ ਗੱਲ ਅਸੀਂ ਵੇਰਵੇ ਨਾਲ ਕਰਾਂਗੇ ਔਰ ਮੈਂ ਜਿਵੇਂ ਤੁਸੀਂ ਵੀ ਕਿਹਾ ਕਿ ਅਨਇਮੋਸ਼ਨਲ ਇਸ ਦੀ ਪਹੁੰਚ ਰੱਖਾਂਗੇ, ਕਿਉਂਕਿ ਬਹੁਤ ਵਾਰ ਹੋਪਿੰਗ ਅਗੇਂਸਟ ਹੋਪ ਇੱਕ ਫੌਡੀ ਵੀ ਹੈ ਹਿਊਮਨ ਨੇਚਰ ਦੀ, ਬਟ ਐਟ ਦਾ ਸੇਮ ਟਾਈਮ ਜਦੋਂ ਅਸੀਂ ਆਪਣਿਆਂ ਦੀ ਗੱਲ ਕਰ ਰਹੇ ਹੁੰਦੇ ਹਾਂ
ਤੇ ਫਿਰ ਨਾਲ ਅਸੀਂ ਇਹ ਲਫ਼ਜ਼ ਜੋੜ ਕੇ ਰੱਬਾ ਇਵੇਂ ਨਾ ਹੋਵੇ, ਅਸੀਂ ਜਿੱਤੀਏ ਔਰ ਅਸੀਂ ਪੋਜ਼ਿਟਿਵ ਐਂਗਲ ਤੋਂ ਦੇਖਦੇ ਹਾਂ। ਔਰ ਠੀਕ ਹੈ, ਇਹਦੇ 'ਚ ਤਾਂ ਕੋਈ ਸ਼ੱਕ ਨਹੀਂ ਹੈ। ਜਿਵੇਂ 2-3 ਦਿਨ ਪਹਿਲਾਂ ਜਦੋਂ ਮੈਂ ਬਾਲਟੀਮੋਰ ਸੀ ਤੇ ਇੱਕ ਗੱਲਬਾਤ ਦੇ ਵਿੱਚ ਗੁਫ਼ਤਗੂ 'ਚ ਇਹ ਗੱਲ ਚੱਲ ਪਈ ਕਿ ਕੌਣ ਉੱਥੇ ਮੀਡੀਆ ਦਾ ਕੀ ਰੋਲ ਹੈ, ਜਾਂ ਦੁਨੀਆ 'ਚ ਜਾਂ ਅਮਰੀਕਾ ਦੇ ਹਵਾਲੇ ਨਾਲ ਗੱਲ ਸੀ ਕਿ ਜੋ ਡਿਵੈਲਪਮੈਂਟਸ ਇੱਥੇ ਚੱਲ ਰਹੀਆਂ ਨੇ। ਤੇ ਮੈਂ ਕਿਹਾ ਜੀ ਕੋਈ ਵੀ ਜਿਹੜਾ ਕਹਿੰਦਾ ਹੈ ਕਿ ਵੀ ਮੈਂ ਅਨਬਾਇਸਡ ਹਾਂ, ਉਹ ਅਨਬਾਇਸਡ ਹੁੰਦਾ ਨਹੀਂ। ਕੋਈ ਇਹ ਕਹੇ ਕਿ ਵੀ ਮੈਂ ਅਨਇਮੋਸ਼ਨਲ ਹੈ, ਉਹ ਹੁੰਦਾ ਨਹੀਂ। ਕਿਉਂਕਿ ਅਲਟੀਮੇਟਲੀ ਜੇ ਤੁਸੀਂ ਜਿਹੜਾ ਵੀ ਇੱਕ ਵਜੂਦ ਹੈ ਉਸ ਦੇ ਵਿੱਚ ਐਮੋਸ਼ਨ ਹੈ, ਜਜ਼ਬਾਤ ਹੈ, ਉਸ ਦਾ ਇੱਕ ਨਜ਼ਰੀਆ ਦੇਖਣ ਦੇ ਲਈ। ਇਸ ਲਈ ਜਦੋਂ ਅਸੀਂ ਈਵਨ ਜੇ ਹੁਣ ਸੁਪਰੀਮ ਕੋਰਟ ਦੇ ਜੱਜ ਬਾਬਰੀ ਮਸਜਿਦ ਸ਼ਹੀਦ ਕਰਨ ਵਾਲਿਆਂ ਨੂੰ ਨਾ ਸਿਰਫ ਜਿਹੜਾ ਉਹ ਬਰੀ ਕਰਦੇ ਨੇ, ਉਹ ਥਾਂ ਵੀ ਉਹਨਾਂ ਦੇ ਹਵਾਲੇ ਕਰ ਦਿੰਦੇ ਨੇ ਕਿ ਜੱਜ ਆਪਣੇ ਫੈਸਲੇ 'ਚ ਲਿਖਦੇ ਨੇ ਕਿ ਜੀ ਬੇਸ਼ੱਕ ਸਬੂਤ ਇਹ ਵੀ ਨਹੀਂ ਹੈ, ਉਹ ਵੀ ਨਹੀਂ ਹੈ, ਕੋਈ ਇਹ ਨਹੀਂ ਹੈ ਵੀ ਪਹਿਲਾਂ ਐਗਜ਼ਿਸਟ ਕਰਦਾ ਸੀ, ਨਹੀਂ ਸੀ, ਪਰ ਮੈਜੋਰੀਟੇਰੀਅਨ ਵਿਊ ਜਾਂ ਬਹੁ ਗਿਣਤੀ ਜਾਂ ਵੱਡ ਗਿਣਤੀ ਦੇ ਜਜ਼ਬਾਤਾਂ ਨੂੰ ਸਾਹਮਣੇ ਰੱਖਦੇ ਹਾਂ ਅਸੀਂ ਕਰ ਰਹੇ ਹਾਂ। ਹੁਣ ਉਹ ਵੱਡ ਗਿਣਤੀ ਦੇ ਜਜ਼ਬਾਤਾਂ ਦਾ ਕਿਹੜਾ ਪੈਰਾਮੀਟਰ ਹੈ, ਕਿੱਥੇ ਉਹ ਮਸ਼ੀਨ ਲੱਗੀ ਹੋਈ ਹੈ ਜਿੱਥੇ ਦੇਖੇ ਜਾਂਦੇ ਨੇ। ਸੋ ਜ਼ਾਹਰ ਹੈ ਕਿ ਕਿਉਂਕਿ ਉਹ ਖੁਦ ਉਸ ਵਿਚਾਰਧਾਰਾ ਨਾਲ ਹਿੰਦੂਤਵਾ ਦੀ ਸਿੰਪੈਥਾਈਜ਼ ਹੀ ਨਹੀਂ ਕਰਦੇ, ਰਾਦਰ ਉਹਨਾਂ 'ਚੋਂ ਸਪੋਰਟਰ ਨੇ, ਤੇ ਉਹਨਾਂ ਨੂੰ ਕੋਈ ਕੁਐਲਮ ਨਹੀਂ ਹੈ ਕਿ ਉਹਨਾਂ ਨੇ ਜਦੋਂ ਜਸਟਿਸ ਕਰਨਾ, ਇੱਕ ਪਾਸੇ ਤਾਂ ਅਸੀਂ ਇਹ ਕਹਿੰਦੇ ਹਾਂ ਕਿ ਭਾਈ ਮੁਨਸਫ ਜੱਜ ਅਦਲ ਕਰਨ ਵਾਲੇ ਦਾ ਰੋਲ ਰੱਬ ਵਰਗਾ ਹੁੰਦਾ ਹੈ, ਕਿਉਂਕਿ ਰੱਬ ਅਲਟੀਮੇਟਲੀ ਜਸਟਿਸ ਕਰਦਾ। ਜੇ ਤੁਹਾਡੇ ਕੋਲ ਕੁਰਸੀ ਹੈ ਜੱਜ ਦੀ ਕੁਰਸੀ ਤੇ ਬੈਠ ਕੇ, ਔਰ ਕਿੰਨੀਆਂ ਉਦਾਹਰਨਾਂ ਅਸੀਂ ਬੀਤੇ ਦੀਆਂ ਦਿੰਦੇ ਕਿ ਕਿਵੇਂ ਅਦਲ ਹੋਇਆ। ਲੇਕਿਨ ਜਦੋਂ ਤੁਸੀਂ ਆਲਰੇਡੀ ਇੱਕ ਪਾਰਟ ਕੈਰੀ ਕਰ ਰਹੇ ਹੁੰਦੇ ਹੋ, ਤੁਸੀਂ ਅਨਬਾਇਸਡ ਨਹੀਂ ਹੁੰਦੇ। ਔਰ ਇਹੀ ਪਾਰਟ ਅਸੀਂ ਅਫਜ਼ਲ ਗੁਰੂ, ਜਿਸ ਨੂੰ ਫਾਂਸੀ ਦਿੱਤੀ ਗਈ ਤਿਹਾੜ ਜੇਲ੍ਹ ਦੇ ਵਿੱਚ, ਬੇਗੁਨਾਹ ਬੱਚਾ, ਇੱਕ ਬ੍ਰਿਲੀਅੰਟ ਮੈਡੀਕਲ ਸਟੂਡੈਂਟ, ਔਰ ਉਹਦੇ 'ਚ ਵੀ ਆਪਣੇ ਜਿਹੜਾ ਉਹ ਫੈਸਲਾ ਹੈ ਜਿਹੜਾ ਜੱਜਾਂ ਦਾ, ਉਹਨੂੰ ਡੈਥ ਸੈਂਟੈਂਸ ਦਾ, ਕਿ ਵੀ ਬੇਸ਼ੱਕ ਇਹ ਵੀ ਨਹੀਂ ਹੈ, ਉਹ ਵੀ ਨਹੀਂ ਹੈ, ਲੇਕਿਨ ਇਸ ਵੇਲੇ ਬੜਾ ਜ਼ਰੂਰੀ ਹੈ ਕਿ ਅਸੀਂ ਅਪੀਜ਼ ਕਰੀਏ ਮੈਜੋਰਿਟੀ ਦੇ ਸੈਂਟੀਮੈਂਟਸ ਨੂੰ। ਸੋ ਇਹ ਲੱਭਣਾ ਜਾਂ ਇਹ ਦੇਖਣਾ ਕਿ ਇਹਦੇ 'ਚੋਂ ਨਿਕਲੇਗਾ ਕਿ ਵੀ ਕੀ ਨਿਕਲੇਗਾ, ਇਹ ਇੱਕ ਆਪਣੇ ਆਪ ਦੇ ਵਿੱਚ ਅਸੀਂ ਆਪਣੇ ਆਪ ਨੂੰ ਧੋਖਾ ਦੇ ਰਹੇ ਹੋਵਾਂਗੇ ਜੇ ਅਸੀਂ ਇਮਾਨਦਾਰੀ ਦੇ ਨਾਲ ਇਸ ਗੱਲ ਨੂੰ ਨਹੀਂ ਕਰਾਂਗੇ। ਔਰ ਇਸੇ ਤਰ੍ਹਾਂ ਜੇ ਅਸੀਂ ਬੇਸ਼ੱਕ ਇੱਥੇ ਤੀਸਰੀ ਚੌਥੀ ਜਨਰੇਸ਼ਨ ਸਾਡੀ ਆ ਕੇ ਸੈਟਲ ਹੋਈ ਹੋਈ ਹੈ, ਜਾਂ ਬਾਕੀ ਕਸ਼ਮੀਰ ਦੇ ਹਵਾਲੇ ਨਾਲ ਵੀ ਹੁੰਦਾ ਕਿ ਕਾਫੀ ਦੇਰ ਤੋਂ ਜਿਹੜੇ ਨੇ, ਲੇਕਿਨ ਕਿਤੇ ਨਾ ਕਿਤੇ ਉਹ ਭਾਵੇਂ ਉਸ ਗਰਾਊਂਡ ਰਿਐਲਿਟੀ ਨਾਲੋਂ ਟੁੱਟੇ ਵੀ ਹੋਣ, ਲੇਕਿਨ ਉਹਨਾਂ ਦੀਆਂ ਜੜ੍ਹਾਂ ਜਿੱਥੇ ਨੇ, ਉਹਨਾਂ ਦੇ ਨਾਲ ਕਿਤੇ ਨਾ ਕਿਤੇ ਉਹਨਾਂ ਦੀ ਸਿੰਪਥੀ ਚੌਥੀ ਪੰਜਵੀਂ ਜਨਰੇਸ਼ਨ 'ਚ ਆ ਕੇ ਉਹ ਜਿਹੜਾ ਉਹਨਾਂ ਵਿਚਲਾ ਉਹ ਪਿਆਰ ਵੀ ਜਾਗਦਾ ਹੈ। ਸੋ ਉਹ ਉਹਨੂੰ ਕੈਰੀ ਕਰਦੇ ਨੇ। ਸੋ ਜਿਹੜੀ ਗੱਲ ਮੈਂ ਕਹਿ, ਔਰ ਮੈਂ ਜਦੋਂ ਇਹ ਚੌਥੀ ਪੰਜਵੀਂ ਜਨਰੇਸ਼ਨ ਦੀ ਗੱਲ ਕਰਦਾ ਜਾਂ ਰੂਸ ਦੀ ਗੱਲ ਕਰਦਾ, ਜੋ ਬਾਈਡਨ ਨੇ ਆਪਣੀ ਜਿਹੜੀ ਨਵੀਂ ਟੀਮ ਅੱਜ ਕੱਲ੍ਹ ਚੱਲ ਰਿਹਾ, ਜਿਹਦੇ 'ਚ ਵੱਡੀ ਗਿਣਤੀ 'ਚ ਜਿਹੜੇ ਨੇ ਭਾਰਤੀ ਮੂਲ ਦੇ ਹਿੰਦੂ ਨੇ, ਲੇਕਿਨ ਇੱਕ ਅੱਜ ਖਬਰ ਜਿਹੜੀ ਕਿ ਪਾਕਿਸਤਾਨੀ ਮੀਡੀਆ 'ਚ ਵੀ ਔਰ ਕਿਤੇ ਨਾ ਕਿਤੇ ਕਸ਼ਮੀਰੀ ਮੀਡੀਆ 'ਚ ਔਰ ਈਵਨ ਇਹਨਾਂ ਦੀ ਹਿੰਦੂ ਅਖਬਾਰ ਨੇ ਵੀ ਪ੍ਰੋਮੀਨੈਂਸ ਨਾਲ ਦਿੱਤਾ ਕਿ ਉਹਨਾਂ ਨੇ ਜਿਹੜਾ ਨੈਸ਼ਨਲ ਇਕਨੋਮਿਕ ਕੌਂਸਲ ਦੇ ਵਿੱਚ ਜਿਸ ਬੱਚੀ ਨੂੰ, ਜਿਸ ਬੀਬੀ ਨੂੰ ਜਿਹੜਾ ਉਹ ਰੱਖਿਆ, ਸਮੀਰਾ ਫਾਜ਼ਿਲੀ, ਇਹ ਕਸ਼ਮੀਰੀ ਮੂਲ ਦੀ ਬੀਬੀ ਹੈ। ਔਰ ਹਾਲਾਂਕਿ ਜਦੋਂ ਲੰਬਾ ਵਕਤ ਕੋਈ ਇੱਥੇ ਰਹਿਣ ਲੱਗ ਜਾਂਦਾ ਹੈ ਇੱਥੋਂ, ਜਿਵੇਂ ਸਾਡੇ ਬੱਚੇ ਬੱਚੀਆਂ ਨੇ ਇੱਥੇ, ਉਹ ਐਵਰੀ ਇੰਚ ਅਮਰੀਕਨ ਨੇ, ਲੇਕਿਨ ਇਸ ਖਬਰ ਨੇ ਘੱਟੋ ਘੱਟ ਕਸ਼ਮੀਰ ਦੇ ਵਿੱਚ ਵੀ ਇੱਕ ਸੈਲੀਬ੍ਰੇਸ਼ਨ ਦਾ ਮਾਹੌਲ ਵੀ ਦਿੱਤਾ ਹੈ ਕਿ ਭਾਈ ਸਾਡੀ ਧਰਤੀ ਦੀ ਬੱਚੀ ਉਸ ਲੈਵਲ ਤੇ ਗਈ ਹੈ। ਔਰ ਇਹ ਕੋਈ ਪਹਿਲੀ ਪਿਕ ਨਹੀਂ ਹੈ, ਇਸ ਤੋਂ ਪਹਿਲਾਂ ਜਿਹੜੇ ਬਰਾਕ ਓਬਾਮਾ ਦੇ ਰਜੀਮ ਦੇ ਵੇਲੇ ਵੀ ਉਦੋਂ ਉਹ ਬਹੁਤ ਪੋਪੂਲਰ ਸੀ, ਔਰ ਉਹਨਾਂ ਨੇ ਈਵਨ ਜਦੋਂ ਉਹਨਾਂ ਦੀ ਟਰਮ ਖਤਮ ਹੋਈ ਔਰ ਉਹਨੇ ਆਪਣਾ ਛੱਡਿਆ, ਤੇ ਓਬਾਮਾ ਨੇ ਇੱਕ ਸਪੈਸ਼ਲ ਫੇਅਰਵੈਲ ਪਾਰਟੀ ਇਸ ਬੀਬੀ ਦੇ ਲਈ ਜਿਹੜੀ ਆ ਉਹ ਆਰਗੇਨਾਈਜ਼ ਕੀਤੀ ਸੀ, ਸਮੀਰਾ ਦੇ ਲਈ। ਔਰ ਹੁਣ ਜਿਹੜੇ ਉਹਨਾਂ ਦਾ ਰੋਲ ਹੈ ਉਹ ਕਾਫੀ ਅਹਿਮ ਰੋਲ ਹੈ। ਉਹਨਾਂ ਨੂੰ ਜਿਹੜਾ ਉਹਨਾਂ ਨੇ ਜਿਹੜਾ ਇਸ ਦੇ ਲਈ ਇਕਨੋਮਿਕਲ ਕੌਂਸਲ ਦੇ ਵਿੱਚ ਲਿਆਂਦਾ, ਨੈਸ਼ਨਲ ਇਕਨੋਮਿਕ ਕੌਂਸਲ ਜਿਹੜਾ ਉਹਨਾਂ ਦਾ ਐਜ਼ ਡਿਪਟੀ ਡਾਇਰੈਕਟਰ। ਸੋ ਇਹ ਬੜੀ ਪ੍ਰੋਮੀਨੈਂਟ ਪੋਸਟ ਹੈ। ਔਰ ਮੈਂ ਜਦੋਂ ਗੱਲ ਕਰ ਰਿਹਾ ਸੀ ਕਿ ਵੀ ਕਸ਼ਮੀਰੀ ਰੂਟਸ ਦੀ, ਹਾਲਾਂ ਉਹ ਲਾਸਟ ਟਾਈਮ 2006 ਦੇ ਵਿੱਚ ਗਈ ਹੈ ਕਸ਼ਮੀਰ,
ਲੇਕਿਨ ਜਿਵੇਂ ਉਹਨਾਂ ਦੀ ਆਂਟੀ ਦਾ ਇੰਟਰਵਿਊ ਹੈ, ਉਹਨੇ ਕਿਹਾ ਜੀ ਕਿ ਵੀ ਉਹਨੂੰ ਮੈਂ ਕਸ਼ਮੀਰੀ ਖਾਣੇ ਦੀ ਰੈਸਿਪੀ ਵੀ ਔਰ ਦੂਸਰੀ ਵੀ ਸਿਖਾਈ, ਔਰ ਉਹਨੇ ਜਿਹੜੀ ਇੱਕ ਗੱਲ ਕਹੀ ਜਦੋਂ ਤੋਂ ਮੈਂ ਕਹਿੰਦਾ ਕਿ ਵੀ ਕਦੇ ਵੀ ਤੁਸੀਂ ਆਪਣੀਆਂ ਜੜ੍ਹਾਂ ਨਾਲੋਂ ਨਹੀਂ ਟੁੱਟਦੇ ਹੋ, ਭਾਵੇਂ ਉਹ 4th ਜਨਰੇਸ਼ਨ ਕਮ ਬੈਕ ਹੁੰਦਾ ਕਿਤੇ ਨਾ ਕਿਤੇ। ਉਹਨਾਂ ਨੇ ਕਿਹਾ ਜੀ ਕਿ ਉਹਨਾਂ ਨੇ ਸਮੀਰਾ ਨੇ ਆਪਣੀ ਬੱਚੀ ਦਾ ਨਾਂ ਜ਼ੂਨ ਰੱਖਿਆ ਤੇ ਜਿੱਤੋਂ ਹੈ ਕਿ ਵੀ ਉਹ ਕਸ਼ਮੀਰ ਨਾਲ ਕਿਵੇਂ ਜੁੜੀ ਹੈ। ਤੇ ਮੈਂ ਜਦੋਂ ਥੋੜਾ ਜਿਹਾ ਇਹਨੂੰ ਸਰਚ ਕੀਤਾ, ਜ਼ੂਨ ਇਨਫੈਕਟ ਜਦੋਂ ਤੁਸੀਂ ਜੰਮੂ ਕਸ਼ਮੀਰ ਦੀ ਹਿਸਟਰੀ ਦੇਖੋ ਤਾਂ ਸਦੀਆਂ ਤੋਂ ਇੱਕ ਟ੍ਰੈਜਿਕ ਹਿਸਟਰੀ ਵੀ ਹੈ ਇਹਨੇ ਵੇ। ਉਹ ਵਿਚਾਰੇ ਸਫਰ ਹੀ ਕਰਦੇ ਰਹੇ ਨੇ ਵਨ ਵੇ ਔਰ ਦਾ ਅਦਰ। ਆਪਣਾ ਜਿਹੜਾ ਉਹਨਾਂ ਦਾ ਲਾਸਟ ਰੂਲਰ ਸੀ ਕਸ਼ਮੀਰੀ ਰਾਜਾ ਯੂਸਫ ਸ਼ਾਹ ਚੱਕ, ਜਿਹਨੂੰ ਉਹ ਆਪਣਾ ਲਾਸਟ ਕਸ਼ਮੀਰੀ ਮੰਨਦੇ ਨੇ, ਉਸ ਤੋਂ ਬਾਅਦ ਮੁਗਲਾਂ ਨੇ ਜਿਹੜਾ ਲੈ ਲਿਆ, ਮੁਗਲਾਂ ਦੇ ਥੱਲੇ ਆ ਗਿਆ ਜੰਮੂ ਕਸ਼ਮੀਰ। ਫਿਰ 25-26 ਸਾਲ ਸਿੱਖ ਰਾਜ ਦੇ ਥੱਲੇ ਰਿਹਾ। ਫਿਰ ਉਹ ਟ੍ਰੇਟਰ ਗੁਲਾਬ ਸਿੰਘ ਡੋਗਰਾ ਆ ਗਿਆ 1846 ਦੇ ਵਿੱਚ, ਉਹਨੂੰ ਇਨਾਮ ਦਿੱਤਾ ਸਿੱਖ ਰਾਜ ਨਾਲ ਗੱਦਾਰੀ ਦਾ, ਔਰ 1947 ਤੋਂ ਬਾਅਦ ਹਿੰਦੂ ਤੋਂ ਵੀ ਆ ਗਏ। ਹੁਣ ਜਿਹੜਾ ਕਸ਼ਮੀਰੀ ਰਾਜਾ ਸੀ ਯੂਸਫ ਸ਼ਾਹ ਚੱਕ, ਉਹਦੀ ਜਿਹੜੀ ਰਾਣੀ ਸੀ ਅਖੀਰਲੀ, ਉਹਦਾ ਨਾਂ ਜ਼ੂਨ ਸੀ, ਔਰ ਉਹਦੀ ਜ਼ੂਨ ਦੀ ਵੀ ਉਸ ਕਿਸਮ ਦੀ ਟ੍ਰੈਜਿਕ ਸਟੋਰੀ ਹੈ ਜਿਵੇਂ ਕਿ ਅਸੀਂ ਮਹਾਰਾਣੀ ਜਿੰਦਾਂ ਦੀ ਗੱਲ ਕਰਦੇ ਹਾਂ। ਜਦੋਂ ਅਸੀਂ ਮਹਾਰਾਜਾ ਰਣਜੀਤ ਸਿੰਘ ਦੀ ਸਰਦਾਰਨੀ ਮਹਾਰਾਣੀ ਜਿੰਦਾਂ, ਕਿਵੇਂ ਉਹਨੂੰ ਬੱਚੇ ਤੋਂ ਅੱਡ ਕੀਤਾ, ਕਿਵੇਂ ਉਹ ਜਲਾਵਤਨ ਕਰਕੇ ਜਿਹੜਾ ਉਹਨੂੰ ਦਲੀਪ ਸਿੰਘ ਨੂੰ ਲੈ ਆਏ, ਮਾਂ ਤੋਂ ਵਿਛੋੜਿਆ, ਔਰ ਕਿਹਨਾਂ ਹਾਲਾਤਾਂ 'ਚ ਉਹ ਰਹੀ। ਸੋ ਉਹ ਜਿਵੇਂ ਇੱਕ ਗ੍ਰੀਕ ਟ੍ਰੈਜਡੀ ਦੇ ਵਿੱਚ ਜੇ ਹੋਏ, ਔਰ ਉਹ ਕਹਾਣੀ ਜਿਹੜੀ ਰੀਅਲ ਕਹਾਣੀ ਹੈ, ਗ੍ਰੀਕ ਟ੍ਰੈਜਡੀਜ਼ ਤਾਂ ਬਹੁਤ ਸਾਰੀਆਂ ਡਰਾਮੇਟਾਈਜ਼ ਕੀਤੀਆਂ ਸਿਚੁਏਸ਼ਨ। ਹੁਣ ਇਹ ਬੀਬੀ ਨੇ, ਸਮੀਰਾ ਨੇ ਆਪਣੀ ਬੱਚੀ ਦਾ ਨਾਂ ਜ਼ੂਨ ਰੱਖਿਆ ਉਸ ਕਸ਼ਮੀਰੀ ਰਾਣੀ ਦੇ ਨਾਂ ਦੇ ਉੱਤੇ, ਜਿਹੜੀ ਅਖੀਰਲੀ ਉਸ ਧਰਤੀ ਦਾ ਜਿਹੜਾ ਰਾਜਾ ਸੀ ਯੂਸਫ ਸ਼ਾਹ ਚੱਕ, ਉਹਦੀ ਬੇਗਮ ਸੀ। ਸੋ ਇਹ ਇੱਕ ਪੋਜ਼ਿਟਿਵ ਡਿਵੈਲਪਮੈਂਟ ਹੈ, ਔਰ ਮੈਂ ਟੈਕਨੀਕਲ ਟੀਮ ਨੇ ਸ਼ਾਇਦ ਪਿਕਚਰ ਦਿਖਾਈ ਹੋਏਗੀ, ਔਰ ਮੈਨੂੰ ਲੱਗਿਆ ਵੀ ਬੀਬੀ ਦੇ ਚਿਹਰੇ ਤੋਂ ਕਿਵੇਂ ਕਸ਼ਮੀਰ ਦੀ ਸਾਰੀ ਖੂਬਸੂਰਤੀ ਔਰ ਉਵੇਂ ਹੀ ਜਿਹੜਾ ਹਿਜਾਬ ਸਿਰ ਦੇ ਉੱਤੇ, ਇੱਥੇ ਤਾਂ ਨਹੀਂ ਮੈਨੂੰ ਪਤਾ ਹੈ, ਇੱਥੇ ਤਾਂ ਡਿਫਰੈਂਟ ਹੋਏਗਾ ਸਿਸਟਮ, ਲੇਕਿਨ ਇਹ ਇੱਕ ਮਾਣ ਵਾਲੀ ਗੱਲ ਹੈ ਕਿ ਵੀ ਇੱਕ ਪਾਸੇ ਜਿੱਥੇ ਲੋਕਾਂ ਦੀਆਂ ਮੁੱਢਲੀਆਂ ਆਜ਼ਾਦੀਆਂ ਖੋਹੀਆਂ ਹੋਈਆਂ ਨੇ, ਉਹਨਾਂ ਨੂੰ ਡਿਮਨਾਈਜ਼ ਕੀਤਾ ਹੈ। ਜੋ ਉੱਥੇ ਬੱਚੀਆਂ ਨਾਲ ਹੋ ਰਿਹਾ ਹੈ, ਜੋ ਯੰਗਸਟਰਸ ਨਾਲ ਫੇਕ ਸਟੇਜ ਐਨਕਾਊਂਟਰ ਹੋ ਰਹੇ ਨੇ, ਔਰ ਬਿਲਕੁਲ ਕੱਟ ਆਫ ਕੀਤਾ ਹੋਇਆ। ਔਰ ਜੇ ਜਿਵੇਂ ਯੂਕੇ ਦੇ ਅਸੀਂ ਐਮਪੀਸ ਦੀ ਗੱਲ ਕੀਤੀ, ਕੁਛ ਨੇ ਇਹਦੇ ਤੇ ਡਿਸਕਸ਼ਨ ਕੀਤੀ ਤੇ ਉਹ ਅੱਗੋਂ ਭੌਂਕਣ ਤੇ ਆ ਗਏ। ਉਹਨਾਂ ਦੇ ਹਾਈ ਕਮਿਸ਼ਨਰ ਕਹੇ ਜੀ ਇਹ ਤਾਂ ਸਾਡਾ ਅੰਦਰੂਨੀ ਮਾਮਲਾ ਹੈ। ਸੋ ਇਸ ਸਭ ਚੋਂ ਅਸੀਂ ਇਹ ਆਸ ਕਰਦੇ ਹਾਂ, ਕਿਉਂਕਿ ਬਾਈਡਨ ਕੈਂਪੇਨ ਦੇ ਵੇਲੇ ਵੀ ਜਿਹੜਾ ਉਹਨਾਂ ਨੇ ਆਪਣਾ ਜਿਹਨੂੰ ਤੁਸੀਂ ਚੋਣ ਪੱਤਰ ਕਹਿੰਦੇ ਹੋ ਜਾਂ ਮੈਨੀਫੈਸਟੋ ਕਹਿੰਦੇ ਹੋ, ਉਹਦੇ 'ਚ ਹਿਊਮਨ ਰਾਈਟਸ ਦਾ ਇਸ਼ੂ ਇੱਕ ਰਿਹਾ। ਹਾਲਾਂਕਿ ਜਿੰਨੀ ਵੱਡੀ ਗਿਣਤੀ 'ਚ ਹਿੰਦੂ ਮੂਲ ਦੇ ਲੋਕ ਆਏ ਨੇ ਬਾਈਡਨ ਐਡਮਿਨਿਸਟ੍ਰੇਸ਼ਨ 'ਚ, ਮੈਨੂੰ ਨਹੀਂ ਲੱਗਦਾ ਕਿ ਕੋਈ ਬਹੁਤ ਡਰਾਮੈਟਿਕ ਚੇਂਜ ਹੋਏਗੀ। ਲੇਕਿਨ ਹਿਊਮਨ ਰਾਈਟਸ ਇਸ਼ੂ ਔਰ ਸਮੀਰਾ ਵਰਗੀ ਬੀਬੀ ਦਾ ਬੇਸ਼ੱਕ ਉਹ ਇੱਕ ਇਕਨੋਮਿਕਲ ਕੌਂਸਲ ਦਾ ਹਿੱਸਾ ਹੀ ਹੈ, ਕਿਤੇ ਨਾ ਕਿਤੇ ਜਿਹਨੂੰ ਅਗੇਨ ਕਹਿੰਦੇ ਨੇ ਵੀ ਹੋਪਿੰਗ ਅਗੇਂਸਟ ਹੋਪ ਇਜ਼ ਦਾ ਫਾਲੀ ਆਫ ਹਿਊਮਨ ਨੇਚਰ, ਕਿ ਕਸ਼ਮੀਰੀਆਂ ਦੀ ਆਵਾਜ਼ ਔਰ ਉਹਨਾਂ ਤੇ ਹੋ ਰਹੇ ਜ਼ੁਲਮਾਂ ਦੀ ਕਹਾਣੀ ਕਿਤੇ ਨਾ ਕਿਤੇ ਬਾਈਡਨ ਐਡਮਿਨਿਸਟ੍ਰੇਸ਼ਨ ਜੇ ਸੁਣੇ ਔਰ ਭਾਰਤ ਨੂੰ ਇਸ ਦੇ ਲਈ ਜਿਹੜਾ ਅਕਾਊਂਟੇਬਲ ਆਂਸਰੇਬਲ ਠਹਿਰਾਇਆ ਜਾਏ। ਲੇਕਿਨ ਹਾਲ ਦੀ ਘੜੀ ਇਹ ਜਿੱਥੇ ਸਾਡੇ ਕਸ਼ਮੀਰੀ ਭਰਾਵਾਂ ਭੈਣਾਂ ਲਈ ਸੈਲੀਬ੍ਰੇਸ਼ਨ ਦੀ ਮੂਵਮੈਂਟ ਹੈ, ਅਸੀਂ ਉਸ ਦੇ ਵੀ ਉਹਨਾਂ ਦੀ ਖੁਸ਼ੀ ਦੇ ਵਿੱਚ ਸ਼ਰੀਕ ਹੁੰਦੇ ਹਾਂ। ਦੂਸਰੀ ਟ੍ਰੈਜਿਕ ਖਬਰ ਇੰਡੋਨੇਸ਼ੀਆ ਦੇ ਹਵਾਲੇ ਨਾਲ ਹੈ। ਉੱਥੇ ਅਰਥਕੁਏਕ ਆਇਆ, 42 ਜਿਹੜੀਆਂ ਨੇ ਘੱਟੋ ਘੱਟ ਮੌਤਾਂ ਹੋਈਆਂ ਨੇ ਔਰ 1000 ਤੋਂ ਜ਼ਿਆਦਾ ਜ਼ਖਮੀ ਨੇ। ਸੋ ਕੁਦਰਤ ਦਾ ਕਹਿਰ ਵੀ ਨਾਲ ਨਾਲ ਚੱਲਦਾ ਹੈ, ਔਰ ਇਸ ਦੇ ਵਿੱਚ ਅਸੀਂ ਇਹੀ ਸਮਝਦੇ ਹਾਂ ਵੀ ਇਹ ਕੁਦਰਤ ਨੇ ਜੋ ਕਰਨਾ ਹੈ, ਇਹ ਕੁਦਰਤ ਨੇ ਕਰਨਾ ਹੈ, ਪਰ ਅਸੀਂ ਘੱਟੋ ਘੱਟ ਇਨਸਾਨ ਦੇ ਤੌਰ ਤੇ ਜਦੋਂ ਵੀ ਜਿੱਥੇ ਕੁਝ ਵਾਪਰਦਾ ਹੈ, ਸਾਨੂੰ ਪਤਾ ਲੱਗਦਾ, ਅਸੀਂ ਉਸ ਦਰਦ ਨੂੰ ਮਹਿਸੂਸ ਕਰੀਏ। ਘੱਟੋ ਘੱਟ 2 ਮਿੰਟ ਅੱਖਾਂ ਬੰਦ ਕਰਕੇ ਉਹਨਾਂ ਦੇ ਲਈ ਅਰਦਾਸ ਕਰੀਏ, ਦੁਆ ਕਰੀਏ, ਕਿਉਂਕਿ ਜਦੋਂ ਤੱਕ ਅਸੀਂ ਦੂਸਰੇ ਦੀ ਸਫਰਿੰਗ ਨੂੰ ਨਹੀਂ ਸਮਝਾਂਗੇ, ਅਸੀਂ ਇਨਸਾਨ ਹੀ ਨਹੀਂ। ਇਨਸਾਨ ਤਾਂ ਹੈ ਹੀ, ਰੱਬ ਨੇ ਇੰਨਾ ਖੂਬਸੂਰਤ ਵਜੂਦ ਦਿੱਤਾ ਹੈ। ਔਰ ਇਹ ਸਾਰੇ ਤੇ ਜਦੋਂ ਅਸੀਂ ਬਾਲਟੀਮੋਰ ਡਰਾਈਵ ਕਰ ਰਹੇ ਸੀ, ਔਰ ਅਮਰਵੀਰ ਸਿੰਘ ਜਿਹੜੇ ਸਾਡੇ ਗੁਫ਼ਤਗੂ ਦੇ ਐਂਕਰ ਵੀ ਨੇ, ਉਹ ਮੈਨੂੰ ਪੁੱਛਣ ਲੱਗਿਆ ਕਿ ਇਹ 84 ਲੱਖ ਜੂਨਾਂ, ਬਹੁਤ ਵਾਰ ਇਹ ਜਿਹੜਾ ਅਸੀਂ ਰੂਹਾਨੀਅਤ ਦੀ ਦੁਨੀਆ 'ਚ ਇਸ ਦਾ ਜ਼ਿਕਰ ਹੁੰਦਾ ਹੈ, ਕਿਉਂਕਿ ਹਿੰਦੂ ਥਾਟ ਰੀਇਨਕਾਰਨੇਸ਼ਨ ਦੀ ਗੱਲ ਕਰਦਾ ਹੈ, ਔਰ ਦੂਸਰਾ ਇਹ ਕੀ ਨੇ। ਮੈਂ ਕਿਹਾ ਜੀ ਇਸ ਤੇ ਤਾਂ ਹਮੇਸ਼ਾ ਕੁਝ ਲੋਕ
ਲਿਟਰਲ ਉਹ ਸਾਰੇ ਨੂੰ ਇੰਟਰਪ੍ਰੀਟ ਕਰਦੇ ਨੇ, ਕੁਝ ਜਿਹੜੇ ਨੇ ਉਹ ਉਸ ਦੇ ਕੰਟੈਕਸਟ ਦੇ ਵਿੱਚ ਦੇਖਦੇ ਨੇ। ਪਰ ਇੱਕ ਗੱਲ ਬਿਲਕੁਲ ਜ਼ਾਹਰ ਹੈ ਜਿਹੜੀ ਗੁਰਬਾਣੀ ਔਰ ਸਿੱਖ ਥਾਟ ਦੇ ਮੁਤਾਬਕ ਜਿੰਨੀ ਕਿ ਮੈਨੂੰ ਸਮਝ ਆਈ ਹੈ ਅੱਛਾ ਕਿ ਫਾਰਮਸ ਆਫ ਲਾਈਫ ਜੇ ਤੁਸੀਂ ਵਨ ਸੈਲਡ ਅਮੀਬਾ ਤੋਂ ਸ਼ੁਰੂ ਕਰੋ, ਇਹ ਤਾਂ ਐਨੀਮਲ ਕਿੰਗਡਮ 'ਚ ਹੈ, ਪਰ ਈਵਨ ਪਲਾਂਟਸ ਵੀ, ਮੈਂ ਕਿਹਾ ਜੀ ਗੁਰਬਾਣੀ ਦੇ ਵਿੱਚ ਈਵਨ ਪੌਦਿਆਂ ਨੂੰ ਵੀ, ਟਰੀਜ਼ ਨੂੰ ਵੀ ਫਾਰਮ ਆਫ ਲਾਈਫ ਕਿਹਾ ਬਿਲਕੁਲ ਕਿ ਔਰ ਅਲਟੀਮੇਟ ਗੱਲ ਇਹ ਸਮਝਾਈ ਹੈ ਕਿ ਸਰਬ ਜੋਨ ਤੇਰੀ ਪਨਿਹਾਰੀ, ਇਸ ਧਰਤੀ ਮੈਂ ਤੇਰੀ ਸਿੱਖਦਾਰੀ। ਕਿ ਇੱਕ ਗੱਲ ਜਿਹੜੀ ਇਹਦੇ ਚੋਂ ਬਾਟਮ ਲਾਈਨ ਇਹ ਹੈ ਕਿ ਜਿੰਨੀਆਂ ਫਾਰਮਸ ਆਫ ਲਾਈਫ ਨੇ ਇਸ ਪਲੈਨਟ ਦੇ ਉੱਤੇ, ਉਹ ਰੱਬ ਦੀ ਕਾਇਨਾਤ ਤਾਂ ਬਹੁਤ ਵੱਡੀ ਹੈ, ਅਸੀਂ ਇਸ ਧਰਤੀ ਪਲੈਨਟ ਦੇ ਉੱਤੇ ਹਾਂ, ਜਿੰਨੀਆਂ ਫਾਰਮਸ ਆਫ ਲਾਈਫ ਨੇ ਉਹ ਸਾਰੀਆਂ ਸਬਸਰਵੀਐਂਟ ਨੇ ਹਿਊਮਨ ਕਾਈਂਡ ਨੂੰ, ਕਿ ਭਾਈ ਸਾਰੀਆਂ ਜੂਨਾਂ ਫਾਰਮ ਆਫ ਲਾਈਫ ਜਿਹੜੀਆਂ ਨੇ ਉਹ ਤੇਰਾ ਪਾਣੀ ਭਰਦੀਆਂ। ਬਿਲਕੁਲ ਇਨਸਾਨ ਨੂੰ ਕਹੇ ਕਿ ਇਹ ਤੇਰੀ ਸਿੱਖਦਾਰੀ ਹੈ, ਤੂੰ ਇੱਥੋਂ ਦਾ ਰੂਲਰ ਹੈ ਪਲੈਨਟ ਦਾ। ਹੁਣ ਜਦੋਂ ਇਹ ਗੱਲ ਸਮਝਾਈ ਹੈ ਤਾਂ ਫਿਰ ਇਹ ਹੈ ਕਿ ਵੀ ਤੇਰੀ ਜ਼ਿੰਦਗੀ ਜਿਹੜੀ ਹੈ ਉਹ ਬੜੀ ਪ੍ਰੈਸ਼ੀਅਸ, ਤੈਨੂੰ ਰੱਬ ਦੀ ਗਿਫਟ ਹੈ। ਔਰ ਜਿਵੇਂ ਇੱਕ ਸਧਾਰਨ ਪੰਜਾਬੀ ਕਵੀ ਨੇ ਇੱਕ ਲਾਈਨ ਦੇ ਵਿੱਚ ਹੀ ਸਾਰੀ ਕਹਾਣੀ ਕਹੀ ਸੀ ਕਿ ਇਹ ਬੰਦਿਆ ਤੂੰ ਰੱਬ ਦਾ ਬੰਦਾ ਹੈ, ਬੰਦਾ ਹੀ ਰਹੋ, ਸ਼ੈਤਾਨ ਨਾ ਬਣ। ਸੋ ਸਾਰੀ ਕਹਾਣੀ ਇਹ ਹੈ, ਔਰ ਸਾਰੇ ਮਜ਼ਹਬ, ਸਾਰੀਆਂ ਫਿਲਾਸਫੀਜ਼, ਸਾਰੇ ਸਕੂਲ ਆਫ ਥਾਟ, ਸਾਰੇ ਸਰਮਨ, ਸਾਰੀਆਂ ਪ੍ਰੀਚਿੰਗਸ ਬੰਦੇ ਨੂੰ ਬੰਦਾ ਬਣਾਉਣ ਲਈ ਨੇ ਕਿ ਭਾਈ ਤੈਨੂੰ ਰੱਬ ਦਾ ਤੂੰ ਬੰਦਾ ਹੈ ਤੇ ਫਿਰ ਇਹ ਸ਼ੈਤਾਨਾਂ ਵਾਲੇ ਕੰਮ ਨਾ ਕਰ। ਸੋ ਜਿਹੜੇ ਰੱਬ ਦਾ ਬੰਦਾ ਹੋਣਾ, ਜਿਹੜੇ ਫੈਲੋ ਹਿਊਮਨ ਬੀਇੰਗਸ ਨੇ, ਫੈਲੋ ਇਸ ਪਲੈਨਟ ਦੇ ਸਾਡੇ ਐਨੀਮਲਸ ਨੇ, ਜਾਂ ਅੱਜ ਅਸੀਂ ਜਦੋਂ ਐਨਵਾਇਰਨਮੈਂਟ ਦੀ ਗੱਲ ਕਰਦੇ ਹਾਂ, ਚੇਂਜਿੰਗ ਵੈਦਰਸ ਦੀ ਗੱਲ ਕਰਦੇ ਹਾਂ, ਉਸ ਦੇ ਵਿੱਚੋਂ ਅਰਥਕੁਏਕ ਹੋਣ, ਫਲੱਡ ਹੋਣ, ਕਲਾਈਮੇਟ ਚੇਂਜਸ ਹੋਣ, ਇਹ ਸਾਰੀ ਵੱਡੀ ਖੇਡ ਦਾ ਹੀ ਹਿੱਸਾ ਹੈ। ਸੋ ਇਸ 'ਚ ਬਹੁਤ ਵਾਰ ਸਾਨੂੰ ਇਹ ਰੀਅਲਾਈਜੇਸ਼ਨ ਜ਼ਰੂਰ ਹੋਣੀ ਚਾਹੀਦੀ ਹੈ ਕਿ ਅਸੀਂ ਹਰ ਇੱਕ ਦੀ ਪੀੜ ਨੂੰ ਸਮਝੀਏ, ਦੁਨੀਆ ਦੇ ਕਿਸੇ ਖਿੱਤੇ 'ਚ ਹੋਏ। ਇਹ ਨਾ ਹੋਏ ਕਿ ਭਾਈ ਅਸੀਂ ਸਿਰਫ ਉਹ ਚਟਪਟੀਆਂ ਖਬਰਾਂ ਤੇ ਲੱਗੇ ਹੋਏ ਹਾਂ ਔਰ ਜਿਹੜੀ ਇਨਸਾਨੀ ਪੇਨ ਹੈ, ਦਰਦ ਹੈ, ਉਹਨਾਂ ਦਾ ਦੁੱਖ ਹੈ, ਉਹਨੂੰ ਮਹਿਸੂਸ ਨਾ ਕਰੀਏ। ਸੋ ਅਸੀਂ ਇੰਡੋਨੇਸ਼ੀਆ ਦੇ ਇਸ ਜ਼ਲਜ਼ਲੇ ਦੇ ਵਿੱਚ ਮਾਰੇ ਗਿਆਂ ਲਈ ਵੀ ਔਰ ਜਿਹੜੇ ਜ਼ਖਮੀ ਨੇ ਔਰ ਰਿਕਵਰ ਹੋ ਰਹੇ ਨੇ ਉਹਨਾਂ ਦੇ ਲਈ ਦੁਆ ਕਰਦੇ ਹਾਂ। ਹੁਣ ਗੱਲ ਅਨਇਮੋਸ਼ਨਲ ਐਨਾਲਿਸਿਸ, ਔਰ ਕਿਉਂਕਿ ਬਹੁਤ ਸਾਰੀਆਂ ਕਾਲਾਂ ਮੈਂ ਜਿਵੇਂ ਦੱਸਿਆ ਨੇ, ਔਰ ਮੈਂ ਸਮਝਦਾ ਵੀ ਇਹ ਇੱਕ ਮੈਂ ਇਸ ਤੋਂ ਪਹਿਲਾਂ ਇਹ ਸੋਚਦਾ ਰਿਹਾ, ਸੋਚ ਤਾਂ ਮੈਂ ਕਈ ਦਿਨਾਂ ਦਾ ਰਿਹਾ ਸੀ, ਪਰ ਮੈਨੂੰ ਇਹ ਵੀ ਲੱਗਦਾ ਸੀ ਵੀ ਇਹ ਨਾ ਹੋਏ ਜਦੋਂ ਇੱਕ ਪਾਸੇ ਬਹੁਤ ਵਾਹ ਵਾਹ ਬੱਲੇ ਬੱਲੇ ਚੜ੍ਹਦੀ ਕਲਾ ਦੀਆਂ ਗੱਲਾਂ ਹੋ ਰਹੀਆਂ ਨੇ, ਤੇ ਇਹ ਨਾ ਹੋਏ ਕਿ ਆਹ ਵੇਖੋ ਜੀ ਕਿੱਥੇ ਜਿਹੜਾ ਉਹ ਮਾਹੌਲ ਕੀ ਹੈ ਤੇ ਇਹ ਕੀ ਜਿਹੜਾ ਉਹ ਢਹਿੰਦੀ ਕਲਾ ਦੀ ਗੱਲ ਕਰਦੇ ਨੇ। ਤੇ ਕਈ ਵਾਰ ਇਹ ਵੀ ਹੁੰਦਾ ਕਿ ਆਪਣਿਆਂ ਨੂੰ ਜਦੋਂ ਤੁਸੀਂ ਕੋਈ ਗੱਲ ਜਿਹੜੀ ਉਹ ਨਹੀਂ ਸੋਚਦੇ ਉਹ ਕਹਿਣ ਦੀ ਕੋਸ਼ਿਸ਼ ਕਰਦੇ ਹੋ ਤੇ ਉਹ ਰਿਐਕਟ ਵੀ ਕਰਦੇ ਨੇ। ਪਰ ਹੁਣ ਮੈਨੂੰ ਲੱਗਾ ਕਿ ਭਾਈ ਸੱਚ ਸੁਣਾਏ ਸੀ ਸੱਚ ਕੀ ਬੇਲਾ, ਕਿ ਵੀ ਇਹ ਅਸੀਂ ਕਾਮਯਾਬੀਆਂ ਦਾ ਜ਼ਿਕਰ ਇਸ ਮੂਵਮੈਂਟ ਦੇ ਜਿਹੜਾ ਹੈ ਉਹ 50 ਦਿਨ ਦੇ ਲਗਭਗ ਦੇ ਟਾਈਮ ਦੇ ਵਿੱਚ ਬਹੁਤ ਸਾਰਿਆਂ ਦਾ ਜ਼ਿਕਰ ਕੀਤਾ ਹੈ। ਪੋਜ਼ਿਟਿਵ ਟ੍ਰੇਟ ਕਿੰਨੇ ਨਿਕਲ ਕੇ ਆਏ ਨੇ, ਔਰ ਸਾਡਾ ਸੈਕੰਡ ਸੈਗਮੈਂਟ ਹੋਏਗਾ ਕਿ ਕਿਵੇਂ ਇੱਕ ਪ੍ਰੋਮੀਨੈਂਟ ਚਰਚ, ਇੱਕ ਕ੍ਰਿਸਚੀਅਨ ਐਂਗਲੀਕਨ ਚਰਚ ਦੇ ਆਰਚ ਬਿਸ਼ਪ ਨੇ ਇੱਕ ਲਿਖਤ ਲਿਖੀ ਹੈ ਜਿੱਥੇ ਉਹਨੇ ਕ੍ਰਿਸਚੀਅਨਸ ਨੂੰ ਕਿਹਾ ਕਿ ਇਹਨਾਂ ਦੇ ਸਿੱਖ ਫਾਰਮਰਸ ਦੇ ਪ੍ਰੋਟੈਸਟ ਤੋਂ ਤੁਹਾਨੂੰ ਕੀ ਸਿੱਖਣਾ ਚਾਹੀਦਾ। ਸੋ ਉਹਦੇ 'ਚ ਸਿੱਖੀ ਵੈਲਿਊਜ਼ ਦੀ ਜਿਹੜੀ ਹੈ ਬੜੀ ਤਾਰੀਫ ਹੈ, ਔਰ ਇਹਦੇ 'ਚ ਵੀ ਕੋਈ ਸ਼ੱਕ ਨਹੀਂ ਹੈ ਕਿ ਇੰਡੀਪੈਂਡੈਂਟ ਮਾਈਂਡਡ ਲੋਕ ਜਿਹੜੇ ਕਿਤੇ ਨਾ ਕਿਤੇ 2-3 ਦਹਾਈਆਂ ਦੇ ਮੀਡੀਆ ਦੇ ਪ੍ਰੋਪੇਗੈਂਡੇ ਜਾਂ ਹਕੂਮਤੀ ਪ੍ਰੋਪੇਗੈਂਡੇ ਕਰਕੇ ਸਿੱਖਾਂ ਪ੍ਰਤੀ ਡਿਫਰੈਂਟ ਰਾਏ ਰੱਖਦੇ ਸੀ, ਉਹ ਹਰਿਆਣੇ ਦੇ ਹੋਣ, ਰਾਜਸਥਾਨ ਦੇ ਹੋਣ, ਉੱਤਰਾਖੰਡ ਦੇ ਹੋਣ, ਯੂਪੀ ਦੇ ਹੋਣ, ਜਾਂ ਕੋਈ ਹੋਰ ਵੀ ਇੰਡੀਪੈਂਡੈਂਟ ਮਾਈਂਡਡ ਲੋਕ, ਉਹਨਾਂ ਨੇ ਆ ਕੇ ਜੋ ਕੁਛ ਦੇਖਿਆ ਉਹਨਾਂ ਦਾ ਵਿਚਾਰ ਵੀ ਬਦਲਿਆ। ਇਹ ਇੱਕ ਬੜੀ ਪੋਜ਼ਿਟਿਵ ਐਂਗਲ ਤੋਂ ਦੇਖਦੇ ਨੇ। ਫਿਰ ਇਹਦੇ 'ਚ ਵੀ ਕੋਈ ਸ਼ੱਕ ਨਹੀਂ ਕਿ ਜਿਵੇਂ 30 ਮਿਲੀਅਨ ਸਿੱਖ ਕੌਮ ਬੇਸ਼ੱਕ ਵਿਚਾਰਧਾਰਕ ਤੌਰ 'ਤੇ ਕੋਈ ਖਾਲਿਸਤਾਨੀ ਹੈ, ਕੋਈ ਕਾਮਰੇਡ ਰਿਹਾ ਹੈ, ਕੋਈ ਬਿਲੀਵਰ ਹੈ, ਕੋਈ ਨਹੀਂ ਹੈ, ਪਰ ਉਹ ਜਿਵੇਂ ਯਕਜ਼ਤੀ ਦੇ ਨਾਲ ਆ ਕੇ ਖਲੋਤੇ ਨੇ ਔਰ ਸਪੋਰਟ ਦਿੱਤੀ ਹੈ, ਉਹਦਾ ਹੀ ਨਤੀਜਾ ਹੈ ਕਿ ਜੇ ਸੁਪਰੀਮ ਕੋਰਟ ਨੇ ਭੁਪਿੰਦਰ ਸਿੰਘ ਮਾਨ ਵਰਗਾ ਕੈਪਟਨ ਅਮਰਿੰਦਰ ਦਾ ਫੀਲਾ ਚੇਅਰਮੈਨ ਬਣਾ ਕੇ 4 ਮੈਂਬਰੀ ਕਮੇਟੀ ਦੇ ਥੱਲੇ ਉਹ ਸਾਰੇ ਨੂੰ ਜਿਹੜਾ ਹੈ ਉਹ ਡੀਰੇਲ ਕਰਨ ਦੀ ਕੋਸ਼ਿਸ਼ ਕੀਤੀ, ਔਰ ਕਿੰਨੀਆਂ ਲਾਹਨਤਾਂ ਪਈਆਂ ਕਿ ਵੀ ਉਹ ਅਲਟੀਮੇਟਲੀ ਰਿਜ਼ਾਈਨ ਕਰਕੇ ਦੌੜ ਗਿਆ ਕਿ ਵੀ ਮੈਂ ਨਹੀਂ ਹੈ। ਇਸੇ ਤਰ੍ਹਾਂ ਜਿਹੜੀ ਉਹ
ਧਰਮਿੰਦਰ ਦੀ ਘਰ ਵਾਲੀ ਦੂਸਰੀ ਘਰ ਵਾਲੀ ਹੇਮਾ ਮਾਲਿਨੀ ਅੱਛਾ ਉਹਨੇ ਜਿਸ ਕਿਸਮ ਦੀ ਜਿਹੜੀ ਹੈ ਉਹ ਹੁਣ ਮੈਂ ਲਫ਼ਜ਼ ਕੀ ਕਵਾਂ ਉਹਦੇ ਲਈ, ਲੇਕਿਨ ਉਹਨੂੰ ਕਿਵੇਂ ਵਿਦਨ ਆਵਰਸ ਕਿਵੇਂ, ਔਰ ਉਹ ਲੋਕ ਜਿਹੜੇ ਅਦਰਵਾਈਜ਼ ਨਹੀਂ ਵੀ ਸੋਸ਼ਲ ਮੀਡੀਆ ਤੇ ਐਕਟਿਵ ਹੁੰਦੇ ਉਹਨਾਂ ਨੂੰ ਵੀ ਜਿਹੜੀ ਹੈ ਲੱਗਦਾ ਹੈ ਕਿ ਵੀ ਦੱਸੋ ਵੀ ਤੁਹਾਡਾ ਕੋਈ ਲਾਗਾ ਨਹੀਂ ਦੇਗਾ ਨਹੀਂ, ਤੁਹਾਨੂੰ ਕੋਈ ਸਮਝ ਨਹੀਂ, ਕੋਈ ਪਤਾ ਨਹੀਂ ਵੀ ਤੁਸੀਂ ਇਸ ਹੱਦ ਤੱਕ ਐਂਟਾਈ ਸਿੱਖ, ਐਂਟਾਈ ਪੰਜਾਬ, ਐਂਟਾਈ ਕਿਸਾਨ ਰੱਖਦੇ ਹੋ। ਅੱਛਾ ਸੋ ਇਹਦੇ 'ਚ ਵੀ ਕੋਈ ਸ਼ੱਕ ਨਹੀਂ ਹੈ, ਜਿਵੇਂ ਅਸੀਂ ਜਦੋਂ ਪੋਜ਼ਿਟਿਵਿਟੀਜ਼ ਦੀ ਗੱਲ ਕਰਦੇ ਹਾਂ ਕਿ ਕਿਵੇਂ ਸਾਡੇ ਸਾਰੇ ਕਲਾਕਾਰ ਬਿਲਕੁਲ ਉਹ ਫਿਲਮੀ ਦੁਨੀਆ ਦੇ ਹੋਣ, ਉਹ ਸੋਸ਼ਲ ਮੀਡੀਆ ਦੇ ਹੋਣ, ਉਹ ਅਦਰ ਵੇ ਹੋਣ, ਔਰ 100 ਤੋਂ ਜ਼ਿਆਦਾ ਸੌਂਗ ਇਸ ਪੀਰੀਅਡ ਦੇ ਵਿੱਚ ਜਿਹੜੇ ਨੇ ਉਹ ਸਾਹਮਣੇ ਆਏ, ਔਰ ਕਿਵੇਂ ਕਈ ਕੁਛ ਨੇ ਜਿਹੜਾ ਮਿਲੀਅਨਸ ਆਫ ਵਿਊਅਰਸ਼ਿਪ ਲਈ। ਅੱਛਾ ਫਿਰ ਜਿਵੇਂ ਅਸੀਂ ਖਾਸ ਤੌਰ ਤੇ ਪਾਕਿਸਤਾਨੀ ਭੈਣਾਂ ਭਰਾਵਾਂ ਦੇ ਕੰਟੈਕਸਟ 'ਚ ਗੱਲ ਕਰਦੇ ਹਾਂ ਕਿ ਆਵਾਜ਼ ਮਾਰਨ ਦੀ ਗੱਲ ਸੀ, ਅੱਛਾ ਜਿਵੇਂ ਪਾਕਿਸਤਾਨੀ ਭੈਣ ਭਰਾ ਕਿਸਾਨੀ ਦੇ ਸਪੋਰਟ 'ਚ ਆਏ ਔਰ ਜਿਹੜੇ ਉੱਥੋਂ ਸੌਂਗ ਓਰੀਜੀਨੇਟ ਹੋਏ ਕਿਵੇਂ ਉਹ ਮਿਲੀਅਨਸ ਦੇ ਵਿੱਚ ਗਏ, ਔਰ ਉਹਨੇ ਦੋਨਾਂ ਪੰਜਾਬਾਂ ਦੀ ਜਿਹੜੀ ਜਜ਼ਬਾਤੀ ਸਾਂਝ ਹੈ, ਜਿਹਦੇ ਲਈ ਇਧਰਲੇ ਪੰਜਾਬ 'ਚ ਭਾਵਨਾਤਮਕ ਸਾਂਝ ਲਫ਼ਜ਼ ਇਸਤੇਮਾਲ ਜ਼ਿਆਦਾ ਕੀਤਾ ਜਾਂਦਾ ਹੈ, ਅੱਛਾ ਉਹਨੂੰ ਵੀ ਦਰਸਾਇਆ। ਫਿਰ ਅਸੀਂ ਸਿੱਖ ਬੀਬੀਆਂ ਦੇ ਹਵਾਲੇ ਨਾਲ ਕੱਲ ਜਦੋਂ ਅਸੀਂ ਮਾਈ ਭਾਗੋ ਦੇ ਜਿਹੜਾ ਉਸ ਨਾਇਕ ਕਰੈਕਟਰ ਦੀ ਗੱਲ ਕੀਤੀ, ਅੱਛਾ ਤੇ ਫਿਰ ਜ਼ਾਹਿਰ ਹੈ ਕਿ ਇਹ ਜੋ ਉੱਥੇ ਸਿੱਖ ਬੀਬੀਆਂ ਔਰ ਜਿਸ ਅੰਦਾਜ਼ 'ਚ ਉਹਨਾਂ ਦੇ ਕੋਲ ਲੀਡਰਸ਼ਿਪ ਰੋਲ ਹੈ ਇਹ ਵੀ ਸਾਹਮਣੇ ਆਇਆ। ਬਹੁਤ ਸਾਰਿਆਂ ਨੂੰ ਲੱਗਾ ਕਿ ਭਾਈ ਅੱਛਾ ਇਵੇਂ ਵੀ ਹੈ, ਕਿਉਂਕਿ ਉਹ ਤਾਂ ਜੇ ਉਹ ਯੂਪੀ ਬਿਹਾਰ ਦੂਸਰੇ ਕਲਚਰ ਦੇ ਵਿੱਚ ਦੇਖੋ, ਅੱਛਾ ਫਿਰ ਜ਼ਾਤ ਪਾਤੀ ਸਿਸਟਮ ਅਜੇ ਤੱਕ ਵੀ ਕਈ ਜਿਹੜੇ ਵਿਚਾਰੇ ਜਿਨ੍ਹਾਂ ਨੂੰ ਦਲਿਤ ਬਣਾ ਕੇ ਨਾਲ ਨਹੀਂ ਬਹਿਣ ਦਿੰਦੇ ਉਹ ਇਨ ਸ਼ੌਕ ਚਲੇ ਜਾਂਦੇ ਨੇ ਦੇਖ ਕੇ ਕਿ ਇੱਥੇ ਹਰ ਇੱਕ ਨੂੰ ਆਵਾਜ਼ਾਂ ਮਾਰ ਕੇ ਖਵਾ ਰਹੇ ਨੇ, ਕੋਈ ਪੁੱਛਦਾ ਨਹੀਂ ਹੈ, ਕੋਈ ਉੱਥੇ ਤਾਂ ਉਹਨਾਂ ਨੂੰ ਉਹਨਾਂ ਗਲੀਆਂ 'ਚੋਂ ਨਹੀਂ ਲੰਘਣ ਦਿੰਦੇ ਜਿੱਥੇ ਉੱਚੀ ਜਾਤਾਂ ਵਾਲੇ ਰਹਿੰਦੇ ਨੇ। ਅੱਛਾ ਔਰ ਇਸ ਸਾਰੇ ਦੇ ਨਾਲ ਜਿਵੇਂ ਸਿੱਖਾਂ ਦੇ ਲਈ ਮੁਸਲਮਾਨਾਂ ਨੇ ਵੀ, ਮਲੇਰਕੋਟਲੇ ਦਾ ਵੀ ਜਿਵੇਂ ਸਾਡੇ ਲੋਕਲ ਟੀਮ ਨੇ ਉੱਥੇ ਇੰਟਰਵਿਊ ਕੀਤੇ, ਉਦੋਂ ਦੇ ਬੈਠੇ ਨੇ 50 ਦਿਨਾਂ ਤੋਂ ਲੰਗਰ ਲਾ ਕੇ। ਅੱਛਾ ਔਰ ਇਸੇ ਤਰੀਕੇ ਦੇ ਨਾਲ ਦੂਸਰੇ ਵੀ ਜਿਹੜੇ ਲਿਬਰਲ ਮਾਈਂਡਡ ਹਿੰਦੂ ਵੀ ਨੇ ਉਹਨਾਂ ਨੂੰ ਵੀ ਲੱਗਿਆ ਕਿ ਵੀ ਇਹ ਇਸ ਲੈਵਲ ਦੇ ਉੱਤੇ, ਔਰ ਦੁਨੀਆ ਨੇ ਪਹਿਲੀ ਵਾਰ ਦੇਖਿਆ ਕਿ ਵੀ ਜਿਨ੍ਹਾਂ ਦਾ ਜਿਹੜੇ ਦੂਸਰੇ ਨੇ ਡਾਇਸਪੋਰਾ ਦੀ ਜਿਹੜੀ ਸਪੋਰਟ ਹੈ, ਜਿਸ ਲੈਵਲ ਦੇ ਉੱਤੇ ਦੁਨੀਆ 'ਚ ਪ੍ਰੋਟੈਸਟ ਕਾਰ ਰੈਲੀਜ਼ ਹੋਈਆਂ ਨੇ, ਹੋ ਰਹੀਆਂ ਨੇ, 26 ਜਨਵਰੀ ਨੂੰ ਅਗੇਨ ਪਲੈਨਡ ਹੈ। ਉਹਨੇ ਦੱਸਿਆ ਕਿ ਭਾਈ ਇਹ ਦੁਨੀਆ ਦੇ ਹਰ ਮੁਲਕ ਹਰ ਖੂੰਜੇ 'ਚ ਬੈਠਾ ਸਿੱਖ ਜਿਹੜਾ ਉਹ ਆਪਣੀ ਧਰਤੀ ਦੇ ਨਾਲ ਜੁੜਿਆ ਹੋਇਆ, ਔਰ ਇਸ ਸਾਰੇ 'ਚੋਂ ਸਾਡੀਆਂ NGOs ਉਹ ਯੂਨਾਈਟਿਡ ਸਿੱਖਸ ਹੋਏ, ਖਾਲਸਾ ਏਡ ਹੋਏ, ਔਰ ਬਹੁਤ ਸਾਰੇ ਉਹ ਗਰੁੱਪ ਜਿਹੜੇ ਪਹਿਲਾਂ ਜਿਨ੍ਹਾਂ ਬਾਰੇ ਉਹ ਆਪਣੀ ਜਿਸ ਲੈਵਲ ਤੇ ਵੀ ਉਹ ਸੇਵਾ ਕਰਦੇ ਸੀ, ਲੇਕਿਨ ਕਿਵੇਂ ਸਪੌਂਟੇਨੀਅਸਲੀ ਸਾਰੇ ਇੱਕ ਪੇਜ ਤੇ ਨੇ। ਇਸ ਸਾਰੇ ਪੰਜਾਬ ਦੇ ਵਿੱਚ ਕਿਵੇਂ ਵੈਰ ਮੁੱਕੇ ਨੇ, ਪਿੰਡਾਂ 'ਚ ਸਾਂਝਾਂ ਦੀ ਗੱਲ ਹੈ, ਅੱਧਾ ਪਿੰਡ ਉੱਥੇ ਬੈਠਾ, ਉਹਨਾਂ ਦੇ ਖੇਤਾਂ ਦੀ ਦੇਖਭਾਲ, ਉਹਨੂੰ ਪਾਣੀ ਲਾਉਣਾ, ਉਹਨਾਂ ਦਾ ਸਾਰਾ, ਔਰ ਇਹ ਸਾਰਾ ਜਿਹੜਾ ਹੈ ਕਿ ਭਾਈ ਬਾਪੂ ਦਿੱਲੀ ਬੈਠਾ ਹੈ, ਇੱਕ ਭਰਾ ਖੇਤਾਂ 'ਚ ਹੈ, ਇੱਕ ਬਾਰਡਰ ਦੇ ਉੱਤੇ ਫੌਜੀ ਹੈ। ਹੁਣ ਇਹ ਜਿਹੜੇ ਸਾਰੇ ਹੀ ਪੋਜ਼ਿਟਿਵ ਟ੍ਰੇਟ ਨੇ ਜਿਹੜੇ ਸਾਨੂੰ ਆਪਣੀ ਸਟਰੈਂਥ ਲੱਗਦੇ ਨੇ, ਬਹੁਤੇ ਸਾਨੂੰ ਇਹ ਪ੍ਰਭਾਵ ਵੀ ਇਹਨਾਂ 'ਚੋਂ ਨਿਕਲਦਾ ਹੈ ਵੀ ਅਸੀਂ ਜਿੱਤਾਂਗੇ ਜ਼ਰੂਰ, ਕਿ ਇਸ ਲੈਵਲ ਦੇ ਉੱਤੇ ਜਾ ਕੇ ਜੇ ਸਾਡੀ ਸੋਲੀਡੈਰਿਟੀ ਹੈ ਔਰ ਇਹ ਸਾਰਾ ਪਾਰਟ ਹੈ ਤਾਂ ਫਿਰ ਕੌਣ ਰੋਕ ਸਕਦਾ ਹੈ। ਹਕੂਮਤ ਨੇ ਵੀ ਅਜੇ ਤੱਕ ਗੱਲਬਾਤ ਦਾ ਜਿਹੜਾ ਉਹ ਚੱਕਰਵਿਊਹ ਕਿਉਂਕਿ ਵਿਛਾਇਆ ਹੋਇਆ, ਉਸ ਸਾਰੇ 'ਚੋਂ ਵੀ ਬਹੁਤਿਆਂ ਨੂੰ ਲੱਗਦਾ ਹੈ ਕਿ ਵੀ ਅਸੀਂ ਜਿਹੜਾ ਇਸ 'ਚੋਂ ਜ਼ਰੂਰ ਵਿਕਟੋਰੀਅਸ ਨਿਕਲਾਂਗੇ। ਹਾਲਾਂ ਉਹਨਾਂ ਨੇ ਸੁਪਰੀਮ ਕੋਰਟ ਨੂੰ ਢਾਲ ਦੇ ਤੌਰ ਤੇ ਵਰਤਿਆ, ਪਰ ਕਿਸਾਨੀ ਲੀਡਰਸ਼ਿਪ ਨੇ ਜਿਵੇਂ ਉਸ ਸਾਰੇ ਨੂੰ ਹੈਂਡਲ ਕੀਤਾ ਉਹਦੇ ਲਈ ਵੀ ਤਾਰੀਫ ਹੋਈ। ਹਾਲਾਂਕਿ ਅਸੀਂ ਇਹ ਕਹਿ ਰਹੇ ਹਾਂ ਵੀ ਢਾਲ ਵਾਲਾ ਰੋਲ ਸੁਪਰੀਮ ਕੋਰਟ ਦਾ ਉਹਨਾਂ ਨੇ ਕਰ ਲਿਆ, ਹੁਣ ਤਲਵਾਰ ਵਾਲਾ ਰੋਲ ਕਰਨਾ। ਔਰ ਕੁਝ ਚੀਜ਼ਾਂ ਜਿਹੜੀਆਂ ਅੱਜ ਮੈਂ ਕਹਾਂਗਾ ਉਸ ਤੋਂ ਬਾਅਦ ਅਸੀਂ ਮੰਡੇ, ਕਿਉਂਕਿ ਉਸ ਦਿਨ ਸੁਪਰੀਮ ਕੋਰਟ ਨੇ 2-3 ਨੁਕਤਿਆਂ ਦੇ ਉੱਤੇ ਫੈਸਲਾ ਦੇਣਾ। ਇੱਕ ਉਹਦੇ ਵਿੱਚ ਜਿਵੇਂ ਪਿਛਲੀ ਡਿਸਕਸ਼ਨ ਦੇ ਵੇਲੇ ਭਾਰਤ ਦੇ ਸੋਲੀਸਿਟਰ ਜਨਰਲ ਔਰ ਅਟਾਰਨੀ ਜਨਰਲ ਨੇ ਇਹ ਕਿਹਾ ਕਿ ਜੀ ਖਾਲਿਸਤਾਨੀ ਇਸ ਦੇ ਵਿੱਚ ਘੁਸਪੈਠ ਕਰ ਗਏ ਨੇ, ਔਰ ਉਹਨੇ ਕਿਹਾ ਜੀ ਸਬੂਤ, ਔਰ ਉਹ ਮੰਡੇ ਉਹਨਾਂ ਨੇ ਸਬੂਤਾਂ ਦੀ ਗੱਲ, ਹਾਲਾਂ ਸਾਨੂੰ ਪਤਾ ਹੈ ਵੀ ਉਹ ਕਿਸ ਪਾਸੇ ਵੱਲ ਜਾ ਰਹੇ ਨੇ, ਔਰ ਅਲਟੀਮੇਟਲੀ ਦੂਸਰਾ ਜਿਹੜੀਆਂ ਉਹਨਾਂ ਨੇ ਪਬਲਿਕ ਇੰਟਰਸਟ ਲਿਟੀਗੇਸ਼ਨ ਲਈਆਂ ਹੋਈਆਂ ਕਿ ਜੀ ਇਹਨਾਂ ਨੇ ਜਿਹੜੇ ਨੇ ਉਹ ਰਸਤੇ ਰੋਕੇ ਹੋਏ ਨੇ ਸਾਰੇ,
ਔਰ ਇਹ ਜਿਹੜਾ ਨਾਗਰਿਕ ਦੀ ਫ੍ਰੀ ਮੂਵਮੈਂਟ ਜਿਹੜੀ ਹੈ ਉਸ ਨੂੰ ਚੈੱਕ ਕਰ ਰਹੇ ਨੇ। ਜੀ ਇਸ ਦੇ ਉੱਤੇ ਵੀ ਜਿਹਨੂੰ ਉਹ ਕਹਿੰਦੇ ਨੇ ਸੰਗਿਆਨ ਲੈਣਾ ਹੈ ਸੁਪਰੀਮ ਕੋਰਟ ਨੇ, ਇਸ ਦੇ ਉੱਤੇ ਕਾਰਵਾਈ ਕਰਨੀ। ਪਰ ਇਸ ਤੋਂ ਵੀ ਵੱਧ ਕੇ, ਕਿਉਂਕਿ 26 ਜਨਵਰੀ ਨੂੰ ਜਿਹੜੀ ਟਰੈਕਟਰ ਰੈਲੀ ਦਾ ਜਿਹੜਾ ਐਲਾਨ ਹੈ, ਜਿਹਦੇ ਲਈ ਪੰਜਾਬ ਦੇ ਵਿੱਚ ਪੂਰਾ ਜੋਸ਼ ਵੀ ਹੈ, ਟਰੈਕਟਰ ਉਸ ਤਰੀਕੇ ਨਾਲ ਤਿਆਰ ਕੀਤੇ ਜਾ ਰਹੇ ਨੇ ਕਿ ਭਾਈ ਜਿਵੇਂ ਜੇ ਰੁਕਾਵਟਾਂ ਹੋਣ ਉਹਨੂੰ ਕਿਵੇਂ ਚੁੱਕਣੀ ਹੈ, ਜਿਹਨੂੰ ਪੰਜਾਬੀਆਂ 'ਚ ਇੱਕ ਹਾਈਪਰ ਦੀ ਸਾਡੀ ਬੋਲੀ 'ਚ ਤਾਂ ਹੈ ਹੀ ਹੈ ਨਾ, ਜੇ ਅਸੀਂ ਇਹਨੂੰ ਟੈਂਕ ਬਣਾਤਾ। ਹੁਣ ਇਸ ਸਾਰੇ ਨੂੰ ਜਿਹੜਾ ਬੇਸ਼ੱਕ ਇਹ ਵਾਈਬ੍ਰੇਟ ਕਰਦਾ ਹੈ ਤੁਹਾਡੀ ਚੜ੍ਹਦੀ ਕਲਾ ਦੀ ਫੀਲਿੰਗ ਨੂੰ, ਪਰ ਇਸ ਸਾਰੇ ਨੂੰ ਲੈ ਕੇ ਕਿਵੇਂ ਸੁਪਰੀਮ ਕੋਰਟ ਨੇ ਮੰਡੇ, ਹਕੂਮਤ ਚਾਹੁੰਦੀ ਹੈ ਵੀ ਇਸ ਤੇ ਪਾਬੰਦੀ ਲੱਗੇ, ਔਰ ਇਹਦੇ ਨਾਲ ਈਵਨ ਜਿੱਥੇ ਬੈਠੇ ਹੋਏ ਨੇ ਕਿਸਾਨ, ਖਾਸ ਤੌਰ ਤੇ ਸਿੰਘ ਬਾਰਡਰ ਔਰ ਟਿਕਰੀ ਬਾਰਡਰ ਔਰ ਗਾਜ਼ੀਪੁਰ ਬਾਰਡਰ ਜਿਹਨੂੰ ਕਿਹਾ ਜੀ ਰਾਹ ਰੋਕੇ ਹੋਏ ਨੇ, ਉਹ ਉਹਨਾਂ ਦੀ ਥਾਂ ਵੀ ਡਿਸਾਈਡ ਕਰੇਗਾ। ਹੁਣ ਇਹ ਠੀਕ ਹੈ ਕਿ 26 ਜਨਵਰੀ ਦੀ ਨੂੰ ਨਿਕਲਣਾ ਕੀ ਹੈ, ਜਿਵੇਂ ਅਸੀਂ ਕਿਹਾ ਵੀ ਉਹਨਾਂ ਨੂੰ ਤਾਂ ਕੋਈ VIP ਵੀ ਨਹੀਂ ਮਿਲਿਆ, ਪਰ ਸੁਪਰੀਮ ਕੋਰਟ ਮੰਡੇ ਜਿਹੜਾ ਹੈ ਉਹ ਤਲਵਾਰ ਵਾਲਾ ਰੋਲ ਅਦਾ ਕਰ ਸਕਦਾ ਹੈ। ਪਰ ਇਹ ਅਸੀਂ ਇਸ ਦੇ ਉੱਤੇ ਗੱਲ ਫਿਰ ਕਰਾਂਗੇ। ਲੇਕਿਨ ਜਿਹੜਾ ਸਵਾਲ ਹੈ ਕਿ ਅਸੀਂ ਇਸ ਚੋਂ ਕੀ ਦੇਖਦੇ ਹਾਂ, ਇਸ ਦਾ ਅੰਜਾਮ, ਇਹ ਗੱਲ ਕਿੱਧਰ ਨੂੰ ਜਾ ਰਹੀ ਹੈ। ਔਰ ਇਹ ਗੱਲ ਮੈਂ ਇਹ ਕਹਿਣਾ ਚਾਹੁੰਦਾ ਹਾਂ ਕਿ ਵੀ ਜਿਹੜੀ ਅਪਰੋਚ ਹੁੰਦੀ ਹੈ, ਸਭ ਤੋਂ ਪਹਿਲੀ ਗੱਲ ਮੈਨੂੰ ਯਾਦ ਹੈ, ਮੈਂ ਇੱਕ ਪ੍ਰੋਮੀਨੈਂਟ ਸੱਜਣ ਦੇ ਨਾਲ, ਸਰ ਕਪੂਰ ਸਿੰਘ, ਜਿਹੜੇ ਬੇਸ਼ੱਕ ਬਹੁਤੇ ਉਦੋਂ ਠੀਕ ਹਾਲਤ 'ਚ ਨਹੀਂ ਸਨ, 85 ਪੀਰੀਅਡ 'ਚ ਉਹਨਾਂ ਦੇ ਜਿੱਥੇ ਉਹ ਰਹਿੰਦੇ ਸੀ, 3 ਜਾਮਣ ਘਰ ਸੀ ਜਗਰਾਵਾਂ ਦੇ ਨੁੱਕਰ 'ਤੇ, ਜਿਹੜੀ ਕੌਂਕਿਆਂ ਨੂੰ ਜਾਂਦੀ ਹੈ ਸੜਕ, ਉਸ ਦੇ ਉੱਤੇ ਉਹਨਾਂ ਦੇ ਭਰਾ ਦਾ ਹੀ ਘਰ ਸੀ। ਔਰ ਉਹਦੇ 'ਚ ਜਿਹੜੇ ਸੱਜਣ ਮੇਰੇ ਨਾਲ ਸੀ ਉਹ ਪ੍ਰੋਮੀਨੈਂਟ ਖਾਲਿਸਤਾਨ ਦੇ ਆਗੂ ਸੀ ਉਸ ਵੇਲੇ, ਉਹਨਾਂ ਨਾਲ ਜਾਣ ਪਛਾਣ ਵੀ ਸੀ, ਮੇਰਾ ਵੀ ਥੋੜ੍ਹਾ ਬਹੁਤ ਰੈਫਰੈਂਸ ਸੀ, ਮੈਂ ਤਾਂ ਇੱਕ ਬੱਚੇ ਵਾਂਗ ਹੀ ਸੀ ਉਹਨਾਂ ਦੇ ਨਾਲ। ਤੇ ਇੱਕ ਗੱਲ ਜਿਹੜੀ ਉਹ ਰਿਪੀਟਡਲੀ ਕਹਿ ਰਹੇ ਸੀ, ਉਹ ਮੈਨੂੰ ਉਹਨਾਂ ਨੂੰ ਨਾਂ ਲੈ ਕੇ ਕਹਿਣ ਕਿ ਜੀ ਠੀਕ ਹੈ, ਜੂਨ 84 ਤੋਂ ਬਾਅਦ ਦੀ ਗੱਲ ਹੈ, ਔਰ 84 ਸ਼ਾਇਦ ਐਂਡ ਦੀ 85 ਦੀ ਗੱਲ ਹੋਏਗੀ ਮੋਸਟ ਲਾਈਕਲੀ। ਉਹਨਾਂ ਨੇ ਕਿਹਾ ਜੀ ਬਿਲਕੁਲ ਠੀਕ ਹੈ, ਕੌਮ ਵੀ ਇਕੱਠੀ ਹੋ ਗਈ ਹੈ ਇਸ ਵੇਲੇ, ਜੋ ਇਹਨਾਂ ਨੇ ਜ਼ੁਲਮ ਕੀਤਾ ਹੈ, ਇਹਨਾਂ ਨੇ ਪਿਛਲੇ ਜਿਹੜੇ ਜ਼ਾਲਮ ਸਾਮਰਾਜ ਨੇ ਉਹਨਾਂ ਨੂੰ ਵੀ ਪਿੱਛੇ ਛੱਡ ਦਿੱਤਾ, ਪਰ ਉਹ ਲੀਡਰਸ਼ਿਪ ਕਿੱਥੇ ਹੈ ਜਿਹਨੇ ਖਾਲਿਸਤਾਨ ਡਿਲੀਵਰ ਕਰਨਾ ਕਿ ਵੀ ਤੁਸੀਂ ਮੰਗ ਤਾਂ ਸਮਝ। ਔਰ ਉਹਨਾਂ ਨੇ ਕਿਹਾ ਵੀ ਠੀਕ ਹੈ, ਹੁਣ ਇਹਨਾਂ ਦੇ ਨਾਲ ਤਾਂ ਅਸੀਂ ਰਹਿ ਹੀ ਨਹੀਂ, ਜੋ ਉਹਨਾਂ ਨੇ ਜੂਨ 84 'ਚ ਕੀਤਾ ਉਹ ਕਿੱਥੇ ਹੈ ਲੀਡਰਸ਼ਿਪ, ਜਿਹੜੀ ਬਾਹਮਣ ਦੇ ਹਾਣ ਦੀ ਹੈ, ਜਿਹੜੀ ਉਹਨਾਂ ਦੀਆਂ ਦਗਾਬਾਜ਼ੀਆਂ, ਉਹਨਾਂ ਦੀਆਂ ਜਾਲਸਾਜ਼ੀਆਂ, ਉਹਨਾਂ ਦੀਆਂ ਚਾਲਸਾਜ਼ੀਆਂ ਉਹਨਾਂ ਨੂੰ ਸਮਝਦੀ ਹੈ, ਔਰ ਉਹਨਾਂ ਦੇ ਕੋਲ ਜਿਹੜੀ ਹੈ ਇੱਕ ਵਿਉਂਤਬੰਦੀ ਹੈ, ਇੱਕ ਸਟ੍ਰੈਟਜੀ ਹੈ ਕਿ ਉਹਨਾਂ ਨੇ ਖਾਲਿਸਤਾਨ ਡਿਲੀਵਰ ਕਰਨਾ। ਔਰ ਉਹ ਜਿਹੜੇ ਬਜ਼ੁਰਗ ਨਾਲ ਸੀ ਉਹ ਵੀ ਸਾਇਲੈਂਟ ਹੋਏ। ਫਿਰ ਉਹਨਾਂ ਨੇ ਕਿਹਾ ਜੀ ਬਹੁਤ ਵਾਰ ਲੀਡਰਸ਼ਿਪ ਸਟਰਗਲ ਚੋਂ ਨਿਕਲਦੀ ਹੈ। ਸਰ ਕਪੂਰ ਸਿੰਘ ਹੋਰਾਂ ਨੇ ਉਸ ਨੂੰ ਕਿਹਾ ਵੀ ਹਾਂ ਤੁਸੀਂ ਗੱਲ ਇਹ ਠੀਕ ਕਹਿ ਰਹੇ ਹੋ, ਪਰ ਬਹੁਤ ਵਾਰ ਉਹਨਾਂ ਨੇ ਅੱਗੋਂ ਕਿਹਾ ਕਿ ਬਹੁਤ ਵਾਰ ਮੌਬ ਦੇ ਵਿੱਚ ਲੈ ਗਏ ਫੈਸਲੇ, ਜਿਹਨੂੰ ਅਸੀਂ ਮੈਜੋਰਿਟੀ ਫੈਸਲੇ ਵੀ ਕਹਿੰਦੇ ਹਾਂ, ਉਹ ਜ਼ਰੂਰੀ ਨਹੀਂ ਕਿ ਜਿਹੜੇ ਉਹ ਠੀਕ ਫੈਸਲੇ ਹੋਣ, ਔਰ ਉਹਨਾਂ ਚੋਂ ਤੁਸੀਂ ਕੁਝ ਹਾਸਲ ਕਰ। ਇੱਥੇ ਕਹਿ ਕੇ ਗੱਲ ਉਹਨਾਂ ਛੱਡ ਦਿੱਤੀ ਔਰ ਗੱਲ ਅੱਗੇ ਤੁਰ ਪਈ। ਹੁਣ ਇਹ ਘਟਨਾ 36-37 ਸਾਲ ਪਹਿਲਾਂ ਦੀ ਹੈ। ਮੈਂ ਕਿਉਂਕਿ 84 ਤੋਂ ਬਾਅਦ ਖਾਲਿਸਤਾਨ ਦੀ ਮੂਵਮੈਂਟ ਦਾ ਉੱਥੇ ਵੀ ਇੱਥੇ ਵੀ ਮਾੜਾ ਮੋਟਾ ਹਿੱਸਾ ਜ਼ਰੂਰ ਰਿਹਾ, ਬੇਸ਼ੱਕ ਕੋਈ ਏਡਾ ਸੈਂਟਰਲ ਰੋਲ ਤਾਂ ਨਹੀਂ ਹੈ, ਲੇਕਿਨ ਇੱਕ ਆਬਜ਼ਰਵਰ ਵਾਲਾ ਰੋਲ ਵੀ ਹੈ, ਖੁਦ ਉਹਦਾ ਹਿੱਸਾ ਹੋਣ ਦਾ ਵੀ ਹੈ। ਔਰ ਜਦੋਂ ਮੈਂ ਦੇਖਦਾ ਹਾਂ ਵੀ ਇਹਨਾਂ ਪੀਰੀਅਡ ਦੇ ਵਿੱਚ ਅਸੀਂ ਖਾਲਿਸਤਾਨ ਲਹਿਰ ਨੂੰ 84 ਤੋਂ ਬਾਅਦ, 84 ਤੋਂ 95 96 ਤੱਕ ਦੇਖੀਏ, 10 ਸਾਲ, ਨਾ ਜਜ਼ਬੇ ਦੀ ਕਮੀ ਸੀ, ਨਾ ਬਹਾਦਰੀ ਦੀ ਕਮੀ ਸੀ, ਨਾ ਸਪੋਰਟ ਦੀ ਕਮੀ ਸੀ, ਪਰ ਇਨ ਦਾ ਐਂਡ ਆਫ ਦਾ ਡੇ ਅਸੀਂ, ਕਿਉਂਕਿ ਜਿਹੜੀ ਸਾਡੀ ਲੀਡਰਸ਼ਿਪ ਜਾਂ ਉਸ ਵੇਲੇ ਵੀ ਨੌਜਵਾਨੀ, ਕਿਉਂਕਿ ਸਰਕਾਰ ਨੇ ਟੈਂਕਾਂ ਤੋਪਾਂ ਨਾਲ ਹਮਲਾ ਕੀਤਾ, ਪੰਜਾਬ ਦੇ ਪਿੰਡਾਂ ਦੇ ਵਿੱਚ ਸਿੱਖ ਜਵਾਨੀ ਦਾ ਘਾਣ ਹੋ ਰਿਹਾ ਸੀ, ਪਹਿਲੀ ਸਟਰਗਲ ਅਸੀਂ ਆਰਮਡ ਸਟਰਗਲ ਦਾ ਜਵਾਬ ਦਿੱਤਾ, ਉਹਨਾਂ ਦਾ ਬੜਾ ਇਫੈਕਟਿਵਲੀ ਦਿੱਤਾ। ਇੱਕ ਸਟੇਜ ਤੇ ਜਿਹੜਾ ਇਹ ਹੁੰਦਾ ਸੀ ਕਿ ਦਿਨ ਵੇਲੇ ਰਾਜ ਉਹਨਾਂ ਦਾ, ਰਾਤ ਵੇਲੇ ਜਿਹੜਾ ਉਹ ਸਿੰਘਾਂ ਦਾ। ਇਹ ਵੀ ਹੁੰਦਾ ਸੀ ਕਿ ਜਿਹੜੇ ਉਸ ਵੇਲੇ ਦੇ ਜੁਝਾਰੂ ਲੀਡਰਸ਼ਿਪ ਦੇ ਜਾਰੀ ਕੀਤੇ ਹੋਏ ਹੁਕਮ ਸੀ, ਉਹ ਐਨ ਪੰਜਾਬੀ 'ਚ ਕੰਮ ਵੀ ਹੋਣ ਲੱਗ ਗਿਆ ਸੀ ਦਫ਼ਤਰਾਂ 'ਚ। ਜਿਹੜੀ ਗੱਲ ਆਲ ਇੰਡੀਆ ਰੇਡੀਓ, ਦੂਰਦਰਸ਼ਨ, ਅਖਬਾਰਾਂ ਜੋ ਉਹਨਾਂ ਨੂੰ ਹੁਕਮ ਕਹਿੰਦੇ ਸੀ ਵੀ ਆਹ ਛਾਪੋ,
ਉਹ ਅਗਲੇ ਦੇ ਨਾਲ ਖਬਰਾਂ ਪੜ੍ਹ ਵੀ ਰਹੇ ਹੁੰਦੇ ਸੀ, ਕੰਬ ਵੀ ਰਹੇ ਹੁੰਦੇ ਸੀ, ਛਾਪਦੇ ਵੀ ਸੀ। ਅੱਛਾ ਔਰ ਜਿਹੜੇ ਉਦੋਂ ਜਾਂਦੇ ਸੀ ਉੱਥੇ ਉਹ ਕਹਿੰਦੇ ਸੀ ਖਾਲਿਸਤਾਨ ਤਾਂ ਬਣਿਆ ਹੋਇਆ ਹੈ। ਬਿਲਕੁਲ ਪਹਿਰਾਵੇ ਵੀ ਉਸ ਕਿਸਮ ਦੇ, ਸਕੂਲਾਂ ਕਾਲਜਾਂ ਦੂਜੇ ਤੀਜੇ 'ਚ। ਹਾਲਾਂਕਿ ਸਾਨੂੰ ਉਦੋਂ ਵੀ ਅਹਿਸਾਸ ਸੀ ਕਿ ਇਹ ਇੱਕ ਫੇਜ਼ ਹੈ। ਅਜੇ ਜਦੋਂ ਇਹਨਾਂ ਨੇ ਦੂਜੇ ਪਾਸੇ ਨੂੰ ਜਾਣਾ ਹੈ, ਅੱਛਾ ਉਹੀ ਜਦੋਂ ਸਰਕਾਰ ਨੇ ਆਪਣੇ ਹੱਥਕੰਡੇ ਵੀ ਵਰਤੇ, ਬਿਲਕੁਲ ਇਨਫਿਲਟ੍ਰੇਸ਼ਨ ਮੂਵਮੈਂਟ 'ਚ ਕੀਤੀ, ਬਲੈਕ ਕੈਟਸ ਲਿਆਂਦੀਆਂ, ਕਾਲੀਆਂ ਬਿੱਲੀਆਂ, ਉਹੀ ਸਿੱਖੀ ਬਾਣਾ ਦੇ ਕੇ ਉਹਨਾਂ ਤੋਂ ਗਲਤ ਕੰਮ ਕਰਵਾਏ। ਔਰ ਨਾਲ ਦੀ ਨਾਲ ਉਹਨਾਂ ਨੇ ਪੰਜਾਬ 'ਚ ਬੇਅੰਤੇ KP ਗਿੱਲ ਦੀ ਸਰਕਾਰ ਦੇ ਵੇਲੇ 1992 'ਚ ਉਹਨਾਂ ਨੂੰ ਐਬਸੋਲੂਟ ਪਾਵਰਸ ਦੇ ਕੇ ਕਿ ਸਾਫ਼ ਕਰ ਦਿਓ। 50,000 ਤੋਂ ਜ਼ਿਆਦਾ ਸਿੱਖ ਨੌਜਵਾਨ ਉਹਨਾਂ ਨੇ ਮਾਰ ਮੁਕਾਏ, 92 ਤੋਂ 94 ਤੱਕ ਪਹੁੰਚਦੇ ਆ, 95 ਤੱਕ। ਅੱਛਾ ਔਰ ਅਸੀਂ ਇੱਕਦਮ 95 96 ਤੋਂ ਬਾਅਦ ਜਾ ਕੇ ਦੇਖਦੇ ਹਾਂ, ਉਹੀ ਜਿਹੜੇ 5 ਸਾਲ ਪਹਿਲਾਂ ਜਾ ਕੇ ਕਹਿੰਦੇ ਸੀ ਜੀ ਖਾਲਿਸਤਾਨ ਤਾਂ ਬਣਿਆ ਹੀ ਹੋਇਆ, ਬਸ ਐਲਾਨ ਹੋਣਾ ਬਾਕੀ ਹੈ ਕਿ ਰੈਕਗਨਾਈਜ਼ ਕਰੇ ਕੋਈ, ਉਹੀ ਕਹਿੰਦੇ ਸੀ ਜੀ ਤੁਸੀਂ ਇੱਥੇ ਗੱਲ ਕਰਦੇ ਹੋ, ਉੱਥੇ ਤਾਂ ਖਾਲਿਸਤਾਨ ਦਾ ਨਾਂ ਹੀ ਕੋਈ ਨਹੀਂ ਲੈਂਦਾ। ਅਸੀਂ ਲੇਟ 90s ਦਾ ਉਹ ਫੇਜ਼ ਵੀ ਦੇਖਿਆ, ਇੱਥੇ ਵੀ ਦੇਖਿਆ, ਮੌਕਾ ਪ੍ਰਸਤਾਂ ਨੂੰ ਦੇਖਿਆ ਸੀ ਕਿ ਕਿਵੇਂ ਉਹ ਇੱਕ ਗੱਡੀ 'ਚੋਂ ਉਤਰ ਕੇ ਫਿਰ ਜਿਹੜਾ ਕੋਈ ਨਵੀਂ ਗੱਡੀ ਆ ਕੇ ਖਲੋਂਦੀ ਰਹੀ ਉਹਦੇ ਤੇ ਚੜ੍ਹਦੇ ਗਏ, ਕੋਈ ਬਾਦਲ ਦਲੀਆਂ 'ਚ ਜਾ ਵੜੇ, ਕੋਈ ਫਿਰ ਉਹ ਮਨਪ੍ਰੀਤ ਬਾਦਲ ਆ ਗਿਆ ਉਹਦੇ ਨਾਲ ਜਾ ਵੜੇ, ਕੋਈ ਆਮ ਆਦਮੀ ਪਾਰਟੀ 'ਚ ਜਾ ਵੜੇ। ਹੁਣ ਇਹਦੇ 'ਚੋਂ ਕੋਈ ਕਿਸਾਨ ਪਾਰਟੀ ਨਿਕਲ ਆਏਗੀ ਜੇ ਅਦਰ ਵੇ ਅਰਾਊਂਡ ਹੋਇਆ, ਉਹ ਵੀ ਦੇਖ ਰਹੇ ਨੇ, ਉਹ ਵੀ ਇੱਥੇ ਆਪਣਾ ਉਸ ਕਿਸਮ ਦਾ ਕੰਮ ਕਰ ਰਹੇ ਨੇ। ਹੁਣ ਇਹ ਇੱਕ ਪੱਖ ਇਸ ਲਈ ਵੀ ਇੰਪੋਰਟੈਂਟ ਹੈ। ਔਰ ਅੱਜ ਹੀ ਡਾਕਟਰ ਰਣਜੀਤ ਸਿੰਘ ਹੋਰਾਂ ਨਾਲ ਵੀ ਇਸ ਇਸ਼ੂ ਤੇ ਗੱਲ ਹੋ ਰਹੀ ਸੀ। ਮੇਰੀ ਇੱਕ ਤਰੀਕਾ ਵੀ ਹੁੰਦਾ ਹੈ, ਮੈਂ ਹਰ ਇੱਕ ਦੀ ਰਾਏ ਲੈਂਦਾ। ਔਰ ਉਹਨਾਂ ਨੇ ਵੀ ਕਿਸੇ ਹੋਰ ਦਾ ਵੀ ਹਵਾਲਾ ਦੇ ਕੇ ਕਿਹਾ, ਉਹਨਾਂ ਨੇ ਕਿਹਾ ਜੀ ਜਿਹੜੀ ਲੀਡਰਸ਼ਿਪ ਵੀ ਹੈ, ਕਿਸਾਨ ਲੀਡਰਸ਼ਿਪ ਜਿਹੜਾ 40 ਜਥੇਬੰਦੀਆਂ, ਇਹਨਾਂ ਨੇ ਹੁਣ ਤੱਕ DC ਦਫ਼ਤਰ ਦੇ ਬਾਹਰ, SP ਦਫ਼ਤਰ ਦੇ ਬਾਹਰ ਵੱਧ ਤੋਂ ਵੱਧ ਕੋਈ ਜ਼ਿਲ੍ਹਾ ਹੈੱਡਕੁਆਰਟਰ ਜਾਂ ਕੈਪੀਟਲ 'ਚ ਪ੍ਰੋਟੈਸਟ ਕੀਤਾ ਜਾਂ ਉਹਨਾਂ ਦੇ ਨਾਲ ਹੀ ਡੀਲ ਕੀਤਾ ਹੋਇਆ। ਇੱਕ ਪਾਸੇ ਉਹ ਘਾਗ ਬੈਠੇ ਨੇ ਜਿਨ੍ਹਾਂ ਦੇ ਪਿੱਛੇ ਸਾਰੀਆਂ ਏਜੰਸੀਆਂ, ਉਹਨਾਂ ਦੇ IAS ਆਫਿਸਰ, ਇੰਟੈਲੀਜੈਂਸ ਏਜੰਸੀਆਂ ਦੀ ਬੈਕਅਪ, ਔਰ ਉਹ ਸਾਰਾ ਤਬਕਾ ਹੈ। ਇੱਧਰ ਇਹ ਸਿੱਧੇ ਸਾਦੇ ਅਜੇ ਤੱਕ ਤਾਂ ਠੀਕ ਹੈ ਵੀ ਕਿਉਂਕਿ ਗੱਲਬਾਤ ਤਾਂ ਤੁਰੀ ਨਹੀਂ, ਉਹਨਾਂ ਤੇ ਕੋਈ ਰੱਖਿਆ ਵਾਪਸ ਲਓ। ਹੁਣ ਇਸ ਸਾਰੇ ਨੂੰ ਜਦੋਂ ਇਹ ਕੋਈ ਐਂਡ ਫੇਜ਼ ਨਹੀਂ ਹੈ, ਇਹ ਇੱਕ ਫੇਜ਼ ਹੈ। ਹਕੂਮਤ ਵੀ ਤੁਹਾਨੂੰ ਵੀ ਵੇਅਰ ਆਊਟ ਕਰ ਰਹੀ ਹੈ, ਸੁਪਰੀਮ ਕੋਰਟ ਵੀ ਉਹਨਾਂ ਨੇ ਇਨਵੋਕ ਕਰ ਲਿਆ, ਮੀਡੀਆ 'ਚ ਵੀ ਖੜਾ ਕਰ ਦਿੱਤਾ ਕੰਮ। ਔਰ ਨਾਲ ਦੀ ਨਾਲ ਜਿਹੜੀ ਸੁਪਰੈਸ਼ਨ ਦੇ ਲਈ ਜਿਹੜਾ ਈਵਨ 80s ਦੇ ਵਿੱਚ ਵੀ ਇਹਨਾਂ ਦਾ ਵੈਪਨ ਸੀ, ਉਹ ਇਹੀ ਸੀ ਕਿ ਜੀ ਦੇਖੋ ਸਾਰੇ ਸਿੱਖ ਨਹੀਂ ਹੈ ਪਰ ਆਤੰਕਵਾਦੀ ਖਰਾਬ ਕਰ ਰਹੇ ਨੇ। ਆਤੰਕਵਾਦੀਆਂ ਨੂੰ ਤੁਸੀਂ ਫਿਰ ਦਹਿਸ਼ਤਗਰਦੀ, ਆਤੰਕਵਾਦ ਨੂੰ ਪਾਕਿਸਤਾਨ ਨਾਲ ਜੋੜ ਦਿਓ, ਫਿਰ ਉਹਨਾਂ ਨੂੰ ਤੁਸੀਂ ਇਮੋਰਲ, ਬਦ ਅਖਲਾਕ ਸਾਬਤ ਕਰੋ। ਔਰ ਉਸ ਵੇਲੇ ਅਕਾਲੀ ਹੋਣ, ਕਾਂਗਰਸੀ ਤਾਂ ਵੈਸੇ ਹੀ ਜਿਹੜੇ ਨੇ ਬੇਅੰਤੇ ਦੀ ਸਰਕਾਰ ਵੇਲੇ ਹੀ ਕੰਮ ਕਰ, ਕਾਮਰੇਡ ਸਭ ਤੋਂ ਅੱਗੇ ਸੀ ਆਪਣੇ ਮੁੰਡਿਆਂ ਨੂੰ ਮਾਰਨ। ਔਰ ਪ੍ਰਚਾਰ ਤੰਤਰ ਉਹਨਾਂ ਦੇ ਕੋਲ ਸੀ, ਜਿਵੇਂ ਅੱਜ ਵੀ ਉਹਨਾਂ ਦੇ ਕੋਲ ਹੈ ਮੇਨ ਸਟ੍ਰੀਮ। ਸਾਨੂੰ ਲੱਗਦਾ ਸੋਸ਼ਲ ਮੀਡੀਆ ਤੇ ਕਿੰਨੇ ਕੁ ਲੋਕ ਹੁੰਦੇ ਨੇ ਜਿਹੜਾ ਅੱਜ ਵੀ 80-90% ਲੋਕ ਉੱਥੇ ਆਪਣੀਆਂ ਖਬਰਾਂ ਲੈਂਦੇ ਨੇ, ਉਹ ਉਹਨਾਂ ਤੋਂ ਹੀ ਲੈਂਦੇ ਨੇ ਜਿਹੜਾ ਉਹਨਾਂ ਦਾ ਸੋ ਕਾਲਡ ਮੇਨ ਸਟ੍ਰੀਮ ਮੀਡੀਆ ਹੈ, ਔਰ ਉਹ ਉਸੇ ਕੰਮ ਤੇ ਲੱਗੇ ਹੋਏ ਨੇ। ਹੁਣ ਇਹ ਇਵੇਂ ਹੀ ਹੈ। ਔਰ ਇਸੇ ਦਾ ਅਸਰ ਈਵਨ ਜਿਵੇਂ ਸਾਡੇ ਇੱਥੇ ਵੀਰ ਵੀ ਕੁਝ ਕਬੂਲਦੇ ਨੇ, ਜਿਵੇਂ ਮੈਂ ਕੱਲ ਵੀ ਜ਼ਿਕਰ ਕੀਤਾ ਸੀ ਕਿ ਉਹ ਕਹਿੰਦੇ ਨੇ ਜੀ ਵੀ ਆਪਾਂ ਜਦੋਂ ਜ਼ਿਆਦਾ ਖਾਲਿਸਤਾਨ ਦੀ ਇਹਦੇ 'ਚ ਗੱਲ ਨਹੀਂ ਹੋਣੀ ਚਾਹੀਦੀ, ਵੀ ਕੁਛ ਤਾਂ ਇਹ ਕਹਿੰਦੇ ਨੇ ਕਿ ਜੀ ਇਹ ਕਿਸਾਨਾਂ ਦੀ ਲਹਿਰ ਨੂੰ ਡੈਮੇਜ ਕਰ ਹੀ ਖਾਲਿਸਤਾਨ ਹੀ ਰਹੇ ਨੇ। ਮੈਂ ਕਿਹਾ ਹੁਣ ਇਹ ਜਿਹੜਾ ਖਾਲਿਸਤਾਨ ਦਾ ਮੁੱਦਾ ਹੈ, ਇਹ ਦੋਨਾਂ ਧਿਰਾਂ ਦੇ ਵੱਲੋਂ ਹਥਿਆਰ ਦੇ ਤੌਰ ਤੇ ਵਰਤਿਆ ਜਾਏਗਾ ਜਦੋਂ ਇਹ ਜਿਹੜੀ ਹੈ ਉਹ ਕਮਜ਼ੋਰੀ ਵੱਲ ਜਾਏਗੀ। ਸਰਕਾਰ ਨੇ ਤਾਂ ਆਲਰੇਡੀ ਗਰਾਊਂਡ ਬਣਾ ਲਈ, ਉਹਨਾਂ ਨੇ ਸਿੱਖਸ ਫਾਰ ਜਸਟਿਸ ਦਾ ਲੇਬਲ, ਉਹਦੇ ਨਾਲ ਜਿਹੜੀ ਈਵਨ ਮੰਡੇ ਵੀ ਹੋਏਗਾ ਉਹ SFJ ਨਾਲ ਰਿਲੇਟ ਕਰਕੇ ਕਹਿਣਗੇ, ਪਲੱਸ ਆਲਰੇਡੀ ਉਹਨਾਂ ਦੇ ਮਿਨਿਸਟਰ ਔਰ ਦੂਜੇ ਤੀਜੇ ਮੀਡੀਆ ਵੀ ਜੀ ਖਾਲਿਸਤਾਨੀ ਘੁਸ ਗਏ। ਜੇ ਜਥੇਦਾਰ ਜਗਤਾਰ ਸਿੰਘ ਹਵਾਰਾ ਦਾ ਇੱਕ ਕੱਟ ਆਊਟ ਲਾ ਕੇ ਲੰਗਰ ਲਾਇਆ ਹੋਇਆ, ਉਹਨੂੰ ਵੀ ਉਹਨਾਂ ਨੇ ਕਿਹਾ ਜੀ ਬੱਬਰ ਖਾਲਸਾ ਦਾ ਆ ਗਿਆ, ਇੱਥੇ ਤੁਸੀਂ ਕਿੱਥੇ ਲਾ ਦਿੱਤਾ। ਉਹ ਆਪਣੇ ਕੰਮ ਲੱਗੇ ਹੋਏ ਨੇ। ਪਰ ਜਿਸ ਗੈਰ ਜ਼ਿੰਮੇਵਾਰੀ ਅੰਦਾਜ਼ ਦੇ ਨਾਲ ਕਿਸਾਨ ਜਥੇਬੰਦੀਆਂ ਔਰ ਖ਼ਾਸ ਤੌਰ ਤੇ ਜਿਵੇਂ ਬਲਬੀਰ ਸਿੰਘ ਰਾਜੇਵਾਲ ਦੀ ਖੁੱਲ੍ਹੀ ਚਿੱਠੀ ਹੈ, ਸਟੇਜ ਤੋਂ ਹੈ, ਉਹਦਾ ਇਸ ਗੱਲ ਤੋਂ ਹੀ ਤਬਕੀ ਜਾਣਾ ਕਿ ਜੀ ਇਹ ਜਿਹੜੇ ਕਹਿੰਦੇ ਨੇ ਜੇ ਅਸੀਂ ਦਿੱਲੀ ਫਤਹ ਕਰ ਦਿਆਂਗੇ, ਲਾਲ ਕਿਲੇ ਤੇ ਝੰਡਾ ਲਾ ਦਿਆਂਗੇ, ਅਸੀਂ ਟਰੈਕਟਰਾਂ ਨੂੰ, ਇਹ ਬਿਲਕੁਲ ਇਹ ਸਾਡੇ ਕੋਈ ਹਤੈਸ਼ੀ ਨਹੀਂ। ਗੱਲ ਇਹ ਹੈ ਵੀ ਤੁਸੀਂ ਵੈਸੇ ਹੀ ਡਰੀ ਜਾਂਦੇ ਹੋ, ਕੰਬੀ ਜਾਂਦੇ ਹੋ। ਜਿਵੇਂ ਅੱਜ ਕਿਸੇ ਨੇ ਲਿਖਿਆ ਸੀ, ਉਹਨਾਂ ਨੇ ਕਿਹਾ ਵੀ ਇੱਕ ਗੱਲ ਦਾ ਧਿਆਨ ਰੱਖੋ ਕਿ ਸਰਕਾਰਾਂ ਧੌਂਸ ਤੋਂ ਡਰਦੀਆਂ, ਤਰਲਿਆਂ ਮਿੰਨਤਾਂ ਤੋਂ ਨਹੀਂ। ਫਿਰ ਉਹਨਾਂ ਨੇ ਅੱਗੋਂ ਉਦਾਹਰਣ ਦਿੱਤੀ, ਉਹਨਾਂ ਨੇ ਕਿਹਾ ਵੀ ਸ਼ਾਹੀਨ ਬਾਗ ਵਾਲੇ 'ਚ ਜਦੋਂ ਮੀਡੀਆ ਨੇ ਔਰ ਹਕੂਮਤੀ ਨਿਜ਼ਾਮ ਨੇ
ਉਹਨੂੰ ਪਾਕਿਸਤਾਨ ਜਾਂ ਜਿਹਾਦ ਨਾਲ ਜੋੜਨਾ ਚਾਹਿਆ ਤਾਂ ਉਹਨਾਂ ਨੇ ਕੀ ਕੀਤਾ, ਉਹਨਾਂ ਨੇ ਦੋਨਾਂ ਹੱਥਾਂ 'ਚ ਤਿਰੰਗੇ ਫੜ ਲਏ, ਆਪਣੇ ਘਰਾਂ ਦੇ ਉੱਤੇ ਵੀ ਤਿਰੰਗੇ ਲਹਿਰਾ ਦਿੱਤੇ ਦੂਜੇ। ਰਾਦਰ ਇਹਦੇ ਨਾਲ ਉਹਨਾਂ ਦਾ ਕੋਈ ਬਚਾਅ ਨਹੀਂ ਹੋਇਆ, ਉਹਨਾਂ ਨੇ ਜ਼ਿਆਦਾ ਕੁੱਟਿਆ, ਕਿਉਂਕਿ ਜਦੋਂ ਉਹਨਾਂ ਦੇ ਫਿਰ ਅਟੈਕ ਵੀ ਹੋਏ, ਜਦੋਂ ਟਰੰਪ ਵੀ ਉੱਤੇ ਉਹ ਤਿਰੰਗੇ ਫੜਨ ਵਾਲਿਆਂ ਨੇ ਅਟੈਕ ਕੀਤੇ, ਉਹਨਾਂ ਨੇ ਕਿਹਾ ਜੀ ਆਹ ਤਿਰੰਗੇ ਇਹੀ ਨੇ ਕਹਿੰਦਾ। ਸੋ ਮਤਲਬ ਇਹ ਹੈ ਵੀ ਇੱਕ ਪਾਸੇ ਤਾਂ ਨੀਅਤੀ ਇਹ ਹੈ, ਜਿਵੇਂ ਬਘਿਆੜ ਤੇ ਲੇਲੇ ਦੀ ਕਹਾਣੀ ਅਕਸਰ ਸੁਣਾਈ ਜਾਂਦੀ ਹੈ ਕਿ ਭਾਈ ਉਹ ਜਿਹੜਾ ਬਘਿਆੜ ਥੱਲੇ ਹੈ, ਜਿਹੜਾ ਲੇਲਾ ਥੱਲੇ ਪਾਣੀ ਦਾ ਸਟ੍ਰੀਮ ਚੱਲ ਰਿਹਾ, ਬਘਿਆੜ ਉੱਤੇ ਹੈ, ਉਹਨੇ ਬਘਿਆੜ ਨੇ ਦੂਰੋਂ ਦੇਖਿਆ ਲੇਲਾ ਪਾਣੀ ਪੀ ਰਿਹਾ, ਉਹਨੇ ਦੇਖਿਆ, ਉਹਦੇ ਕੋਲ ਆਇਆ, ਉਹਨੂੰ ਕਹਿੰਦਾ ਵੀ ਤੂੰ ਮੈਨੂੰ ਝੂਠਾ ਪਾਣੀ ਕਿਉਂ ਦੇ ਰਿਹਾ? ਉਹ ਕਹਿੰਦਾ ਜਨਾਬੇ ਆਲੀ, ਤੁਸੀਂ ਉੱਤੇ ਮੈਂ ਥੱਲੇ, ਤੁਹਾਡਾ ਪਾਣੀ ਤਾਂ ਮੈਂ ਪੀ ਰਿਹਾ। ਉਹ ਕਹਿੰਦਾ ਕਿ ਵੀ ਤੂੰ 2 ਸਾਲ ਪਹਿਲੇ ਮੈਨੂੰ ਗਾਲਾਂ ਕੱਢੀਆਂ ਸੀ, ਮੇਰੇ ਤਾਂ ਖਬਰ ਪਹੁੰਚੀ ਹੈ। ਉਹ ਕਹਿੰਦਾ ਜੀ ਮੇਰੀ ਤਾਂ ਉਮਰ ਹੀ 1 ਸਾਲ ਦੀ ਹੈ। ਉਹ ਕਹਿੰਦਾ ਤੂੰ ਵੀ ਫਿਰ ਤੇਰੇ ਪਿਓ ਨੇ ਕੱਢੀਆਂ ਹੋਣਗੀਆਂ, ਉਹਨੂੰ ਖਾ ਗਿਆ। ਸੋ ਹੁਣ ਇਹ ਕਹਾਣੀ ਇਹ ਸਬਕ ਦਿੰਦੀ ਹੈ ਕਿ ਭਾਈ ਤੁਸੀਂ ਇਸ ਲੈਵਲ ਤੱਕ ਜਾ ਕੇ, ਇਹ ਠੀਕ ਹੈ ਵੀ ਅਸੀਂ ਇਹਨੂੰ ਕੋਈ ਖਾਲਿਸਤਾਨ ਇਸ਼ੂ ਨਹੀਂ ਬਣਾਉਣਾ ਚਾਹੁੰਦੇ, ਬਣਾਉਣਾ ਵੀ ਨਹੀਂ ਚਾਹੀਦਾ, ਪਰ ਇਹਦਾ ਮਤਲਬ ਇਹ ਨਹੀਂ ਹੈ ਵੀ ਤੁਸੀਂ ਅੱਖਾਂ ਜਿਹੜੀਆਂ ਨੇ ਉਹ ਬੰਦ ਕਰ ਲਓ ਹਕੀਕਤ ਤੋਂ, ਔਰ ਤੁਸੀਂ ਸਮਝੋ ਕਿ ਕਿਉਂਕਿ ਇਸ ਤੱਕ ਪਹੁੰਚਣ ਦਾ ਪਿਛੋਕੜ ਹੈ ਇਕਨੋਮਿਕਲ ਜੈਨੋਸਾਈਡ ਹੈ। ਇਕਨੋਮਿਕਲ ਜੈਨੋਸਾਈਡ ਨਾਲ ਜੁੜਿਆ ਹੋਇਆ ਪਾਰਟ ਜਿਹੜਾ ਹੈ ਉਹ ਤੁਹਾਡਾ ਪਾਣੀ ਦੀ ਲੁੱਟ ਹੈ, ਤੁਹਾਡਾ ਫਿਜ਼ੀਕਲ ਜੈਨੋਸਾਈਡ ਹੈ, ਤੁਹਾਡਾ ਹਿਸਟੋਰੀਕਲ ਜੈਨੋਸਾਈਡ ਹੈ। ਤੁਸੀਂ ਹਰ ਚੀਜ਼, ਤੁਸੀਂ ਡਾਕਟਰ ਕੋਲ ਵੀ ਜਾਂਦੇ ਹੋ, ਤੁਸੀਂ ਭਾਵੇਂ ਕਹਿੰਦੇ ਹੋ ਜੀ ਕਿ ਮੇਰਾ ਬਾਂਹ ਦੇ ਵਿੱਚ ਦਰਦ ਹੋਈ ਹੈ, ਉਹ ਤੁਹਾਡੀ ਹਿਸਟਰੀ, ਉਹ ਤੁਹਾਡੇ ਹਰ ਆਰਗਨ ਦੀ ਹਿਸਟਰੀ ਲੈਂਦਾ ਹੈ, ਹਰ ਤੁਹਾਡੇ ਇਹਨੂੰ ਦੇਖਦਾ ਹੈ, ਕਿਉਂਕਿ ਉਦੋਂ ਹੀ ਉਹ ਡਾਇਗਨੋਸਿਸ ਕਰ ਪਾਏਗਾ ਕਿ ਭਾਈ ਇਹਦਾ ਕੀ ਪਾਰਟ ਹੈ। ਹੁਣ ਤੁਸੀਂ ਕਹੋ ਜੀ ਨਹੀਂ ਬਾਕੀ ਮੈਂ ਨਹੀਂ ਦੱਸਣਾ, ਮੇਰਾ ਸਿਰਫ ਆ ਜਿਹੜਾ ਬਾਂਹ ਦੁਖਦੀ ਹੈ, ਤੁਸੀਂ ਇਹਦੇ ਤੇ ਮੈਨੂੰ ਕੋਈ ਬਾਮ ਦੇ ਦਿਓ, ਇਵੇਂ ਨਹੀਂ ਹੁੰਦਾ। ਸੋ ਅਸੀਂ ਸਮਝਦੇ ਹਾਂ ਕਿ ਇਨ ਟੋਟੈਲਿਟੀ ਇਹ ਜਿਹੜੀ ਇਨਕੈਪੇਬਲ ਲੀਡਰਸ਼ਿਪ ਹੈ, ਇਹ ਵੀ ਬਹਾਨਾ ਲੱਭ ਰਹੀ ਹੈ, ਕਿਉਂਕਿ ਇਹਨਾਂ ਨੂੰ ਉਸ ਰੋਲ ਦੇ ਵਿੱਚ ਕਾਸਟ ਕਰ ਦਿੱਤਾ ਗਿਆ ਹੈ, ਜਿੰਨੀ ਪ੍ਰੋਮੀਨੈਂਸ ਜਾਂ ਜਿੰਨਾ ਫੋਕਸ ਇਹਨਾਂ ਤੇ ਆ ਗਿਆ, ਇਹਨੂੰ ਇਹ ਹੈਂਡਲ ਕਰਨ ਦੇ ਕਾਬਿਲ ਨਹੀਂ ਹੈਗੇ। ਔਰ ਕਿਉਂਕਿ ਦੁਸ਼ਮਣ ਬੇਸ਼ੱਕ ਡਿਫਾਈਂਸ ਦੀ ਅਸੀਂ ਤਾਰੀਫ ਕਰਦੇ ਹਾਂ, ਅਜੇ ਤੱਕ ਚੱਲ ਰਹੀ ਹੈ, ਪਰ ਹੁਣ ਜਿਉਂ-ਜਿਉਂ ਇਹ ਵੀ ਵੀਅਰ ਆਊਟ ਹੋ ਰਹੇ ਨੇ, ਇਹ ਵੀ ਕਿਤੇ ਨਾ ਕਿਤੇ ਉਸ ਕਮਜ਼ੋਰੀ ਦੀ ਭਾਲ 'ਚ ਨੇ। ਔਰ ਮੈਂ ਜਿਵੇਂ ਅੱਜ ਵੀ ਗੱਲ ਕਰ ਰਿਹਾ ਸੀ ਕਿ ਬਈ ਜਿਵੇਂ ਅਕਾਲੀਆਂ ਨੇ, ਕਿਉਂਕਿ ਸੰਤ ਪਿੰਡਾਂ ਵਾਲਿਆਂ ਦੇ ਉਭਾਰ ਨੂੰ ਉਹ ਪਸੰਦ ਨਹੀਂ ਸੀ ਕਰਦੇ, ਅਕਾਲੀਆਂ ਨੂੰ ਤਾਂ ਆਪਣਾ ਫਿਕਰ ਸੀ ਕਿ ਜੀ ਇਹ ਸ਼੍ਰੋਮਣੀ ਕਮੇਟੀ ਫਲਾਣਾ, ਹਾਲਾਂ ਉਹਨਾਂ ਨੇ ਕਿਹਾ ਵੀ ਮੈਂ ਕੋਈ ਅਹੁਦਾ ਨਹੀਂ ਲੈਂਦਾ। ਔਰ ਇੱਕ ਸਟੇਜ ਐਸੀ ਆਈ ਵੀ ਇੱਕ ਪਾਸੇ ਸਰਕਾਰ ਨਾਲੇ ਖੁਫੀਆ ਮੀਟਿੰਗਾਂ ਕਰ ਰਹੇ ਸੀ, 17-18 ਮੀਟਿੰਗਾਂ ਦੇ ਹੁਣ ਸਬੂਤ ਨੇ, ਤੇ 27 ਮਈ 84 ਨੂੰ ਜਿਹਦੇ 'ਚ ਟੌੜਾ ਔਰ ਬਾਦਲ ਇਹ ਕੰਪਨੀ ਹੈ, ਇਹ ਸਰਕਾਰ ਨੂੰ ਕਹਿੰਦੇ ਨੇ ਜੀ ਇਹ ਸਾਡੇ ਵੱਸ ਦਾ ਨਹੀਂ ਹੈ ਬੰਦਾ, ਸਾਡੇ ਕਾਬੂ 'ਚ ਨਹੀਂ। ਮਤਲਬ ਇਹ ਸੀ ਕਿ ਭਾਵੇਂ ਉਹਨਾਂ ਨੇ ਕੋਈ ਦਸਤਖਤ ਕਰਕੇ ਨਹੀਂ ਦਿੱਤੇ ਕਿ ਵੀ ਤੁਸੀਂ ਘੱਲੂਘਾਰਾ ਵਰਤਾ, ਸਰਕਾਰ ਨੇ ਭਾਂਪ ਲਿਆ ਕਿ ਵੀ ਇਹ ਜਿਹੜੇ ਨੇ ਇਹ ਨਾਲ ਨਹੀਂ ਹੈਗੇ, ਕਿਉਂਕਿ ਪਹਿਲਾਂ ਤੋਂ ਵੀ ਪਤਾ ਸੀ, ਲੇਕਿਨ ਇਹ ਇੱਕ ਗ੍ਰੀਨ ਸਿਗਨਲ ਸੀ ਨਾ ਵੱਲੋਂ ਕਿ ਪੈ ਜਾਓ। ਹੁਣ ਇਹੀ ਟ੍ਰੈਂਡ ਮੈਨੂੰ ਇੱਥੇ ਨਜ਼ਰ ਆ ਰਿਹਾ ਹੈ, ਜਿਸ ਤਰੀਕੇ ਦੇ ਨਾਲ ਇਹ ਕਿਸਾਨ ਲੀਡਰਸ਼ਿਪ ਬਿਲਕੁਲ ਬਲੇਮਿੰਗ ਗੇਮ ਤੇ ਆ ਗਈ, ਹਕੂਮਤ ਤਾਂ ਬਲੇਮਿੰਗ ਗੇਮ ਤੇ ਹੈ ਹੀ ਹੈ, ਔਰ ਉਸ ਦੇ ਉੱਤੇ ਸਰਕਾਰ ਨੇ ਜਿਹੜਾ ਆਪਣਾ ਕੰਮ ਸ਼ੁਰੂ ਕੀਤਾ, ਅੱਜ ਖਬਰਾਂ ਭਰੀਆਂ ਹੋਈਆਂ ਨੇ ਕਿ NIA issues bulk notices to activists connected with farmers' protest to join investigation as witness in UAPA case। ਹੁਣ ਇਹ ਜਿਹੜਾ UAPA ਐਕਟ ਹੈ, ਜਿਹੜਾ ਟਾਡਾ ਵਰਗ ਹੈ, ਉਸ ਕੇਸ ਦਾ ਬਹਾਨਾ ਬਣਾ ਕੇ ਇਹਨਾਂ ਨੇ ਦਰਜਨਾਂ ਨੋਟਿਸ ਪੰਜਾਬ 'ਚ, ਜਿਹਦੇ 'ਚ ਟਰਾਂਸਪੋਰਟਰ ਵੀ ਨੇ, ਜਰਨਲਿਸਟ ਵੀ ਨੇ, ਦੀਪ ਸਿੱਧੂ ਦਾ ਭਰਾ ਵਕੀਲ ਹੈ, ਉਹਨੂੰ ਵੀ ਹੈ, ਔਰ 2-3 ਹੋਰ ਵੀ ਨਾਂ ਨੇ ਅਜੇ, ਕਿਉਂਕਿ ਮੈਂ ਕਨਫਰਮ ਨਹੀਂ ਕੀਤੇ ਪ੍ਰੋਮੀਨੈਂਟਲੀ। ਹੁਣ ਗੱਲ ਇਹ ਨਹੀਂ ਹੈ ਇਹਨਾਂ ਦੇ ਕਿੰਨਿਆਂ ਦੇ UAP ਆਉਣ ਵਾਲੇ ਪੀਰੀਅਡ 'ਚ ਲੱਗੇਗਾ, ਉਹ ਤਾਂ ਰਿਸਪੌਂਸ 'ਤੇ ਡਿਪੈਂਡ ਕਰੇਗਾ ਵੀ ਇਹ ਮੂਵਮੈਂਟ ਕਿੱਧਰ ਨੂੰ ਜਾਂਦੀ ਹੈ, ਪਰ ਆਲਰੇਡੀ ਇਸ ਤੋਂ ਇਹ ਅੰਦਾਜ਼ਾ ਹੋ ਜਾਣਾ ਚਾਹੀਦਾ ਹੈ ਕਿ ਸਰਕਾਰ ਨੇ ਅਲਟੀਮੇਟਲੀ ਇੱਕ ਸੈਕਸ਼ਨ ਨੂੰ ਪਾਸੇ ਕਰਕੇ, ਕਾਰਨਰ ਕਰਵਾ ਕੇ, ਜਿਹਦੇ 'ਚ ਇਹਨਾਂ ਤੋਂ ਹੀ ਉਹਨਾਂ ਨੇ ਜਿਹੜਾ ਉਹ ਸਰਕਾਰ ਨੂੰ ਚੰਗੀ ਤਰ੍ਹਾਂ ਪਤਾ ਉਹ ਲੜਾਈ ਕਿਹਦੇ ਖਿਲਾਫ ਲੜ ਰਹੇ ਨੇ। ਇਹ ਉੱਥੋਂ ਵਾਲੇ ਆਪਣੇ ਆਪ ਨੂੰ ਡਿਸਟੈਂਸ ਜਿੰਨਾ ਮਰਜ਼ੀ ਕਰ ਲੈਣ, ਲੇਲੇ ਵਾਂਗ ਜਸਟੀਫਾਈ ਕਰੀ ਜਾਣ ਕਿ ਬਘਿਆੜ ਸਾਹਿਬ ਮੈਂ ਤਾਂ ਇਨੋਸੈਂਟ ਹੈ, ਇਹ ਜਿੰਨਾ ਮਰਜ਼ੀ ਕਰ ਲੈਣ ਬੱਚਾ, ਉਹ ਖਾਲਿਸਤਾਨ ਦੇ ਖਿਲਾਫ ਹੀ ਲੜਾਈ ਲੜ ਰਹੇ ਨੇ। ਔਰ ਇਹਦੇ 'ਚ ਵੀ ਉਹਨਾਂ ਨੇ, ਮੈਨੂੰ ਇਹ ਨਜ਼ਰ ਆ ਰਿਹਾ ਕਿ ਵੀ ਇੱਕ ਹੋਰ ਸਿੱਖ ਨਸਲਕੁਸ਼ੀ ਦਾ ਰਾਹ ਪੱਧਰਾ ਹੋ ਰਿਹਾ। ਔਰ ਅਨਫੋਰਚੂਨੇਟਲੀ ਜੇ ਅੱਜ ਦੀ ਲੀਡਰਸ਼ਿਪ ਜਿਹੜੀ ਹੈ ਉੱਥੇ ਉਸ ਸਮੇਂ ਦੀ ਹਾਣ ਦੀ ਨਹੀਂ ਹੋਏਗੀ, ਜਿਹੜੀ ਇਸ ਵੇਲੇ ਨਹੀਂ ਹੈ, ਔਰ ਸਾਰਿਆਂ ਨੂੰ ਨਾਲ ਜੋੜ ਕੇ, ਜਿੱਥੇ ਅੱਜ ਪੰਜਾਬ ਨੇ, ਸਿੱਖਾਂ ਨੇ ਸੋਲੀਡੈਰਿਟੀ ਦਾ ਸਬੂਤ ਦਿੱਤਾ ਹੈ, ਉੱਥੇ ਕਲੀਅਰਲੀ
ਜਦੋਂ ਤੱਕ ਤੁਸੀਂ ਵਿਦ ਵਿਜ਼ਨ ਔਰ ਆਲ ਇਨਕਲੂਸਿਵ ਸਿੱਖਾਂ ਨੂੰ ਮਾਰਨ ਲਈ ਤਾਂ ਹਰ ਸ਼ੇਡ ਦਾ ਜਿਹੜਾ ਉਹ ਇਕੱਠਾ ਹੋ ਜਾਂਦਾ ਹੈ। ਅੱਛਾ, ਹਰ ਪੋਲੀਟੀਕਲ ਪਾਰਟੀ ਦਾ ਸਭ ਤੋਂ ਅੱਗੇ ਹੁੰਦੇ ਨੇ ਸਾਰੇ ਇਹ ਦੱਸਣ ਦੇ ਲਈ ਕਿ ਜੀ ਅਸੀਂ ਦੇਸ਼ ਭਗਤ ਹਾਂ। ਤੁਸੀਂ ਐਵੇਂ ਤਿਰੰਗਿਆਂ ਨੂੰ ਲਪੇਟਣ ਦੀ ਗੱਲ ਕਰਕੇ ਬਾਰ-ਬਾਰ ਆਪਣੀ ਦੇਸ਼ ਭਗਤੀ ਦਿਖਾ ਕੇ ਕਿ ਜੀ ਨਹੀਂ 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 ਇਹ ਤੁਸੀਂ ਆਪਣੀ ਕਮਜ਼ੋਰੀ ਦਾ ਇਜ਼ਹਾਰ ਕਰ ਰਹੇ ਹੋ। ਦਾ ਮਤਲਬ ਇਹ ਨਹੀਂ ਹੈ ਵੀ ਤੁਸੀਂ ਕੋਈ ਖਾਲਿਸਤਾਨ ਜ਼ਿੰਦਾਬਾਦ ਸ਼ਾਊਟ ਕਰੋ। ਤੁਸੀਂ ਉਹਨਾਂ ਨੂੰ ਕਹੋ ਜੀ ਗੱਲ ਕਿਸਾਨ ਐਕਟ ਦੀ ਇਹਦੀ ਗੱਲ ਕਰੋ, ਅੱਛਾ, ਅਸੀਂ ਕੌਣ ਹੈ, ਕੀ ਆ, ਹਾਂ ਨਹੀਂ ਹੈ, ਇਹਦੇ ਨਾਲ ਤੁਹਾਡਾ ਕੋਈ ਲਾਗਾ ਦੇਗਾ ਨਹੀਂ। ਸੋ ਮੈਨੂੰ ਇਹ ਲੱਗਦਾ ਔਰ ਅਸੀਂ ਆਉਣ ਵਾਲੇ ਕਿਉਂਕਿ ਮੰਡੇ ਹੋਰ ਵੀ ਕਲੀਅਰ ਹੋ ਜਾਏਗੀ ਗੱਲ, ਅਸੀਂ ਇਸੇ ਹੀ ਟੌਪਿਕ ਨੂੰ ਕੰਟੀਨਿਊ ਕਰਾਂਗੇ। ਹਾਲਾਂ ਇਹ ਬੇਸ਼ੱਕ ਇੱਕ ਸੈਡਨਿੰਗ ਚੈਪਟਰ ਹੈ ਜਦੋਂ ਅਸੀਂ ਕਿਸੇ ਕਮਜ਼ੋਰ ਗੱਲ ਦੀ ਗੱਲ ਕਰਦੇ, ਪਰ ਮੈਂ ਬਹੁਤ ਵਾਰ ਇਹ ਸਮਝਦਾ ਹੁੰਦਾ ਕਿ ਭਾਈ ਕੁਝ ਚੀਜ਼ਾਂ ਨੇ ਜਿਹੜੀਆਂ ਸੱਚ ਸੁਣਾਏ ਸੀ, ਸੱਚ ਕੀ ਬੇਲਾ, ਜੋ ਬਾਬੇ ਨਾਨਕ ਦਾ ਸਾਨੂੰ ਉਪਦੇਸ਼ ਹੈ, ਆਦੇਸ਼ ਹੈ, ਇਸ ਦੇ ਉੱਤੇ ਜ਼ਰੂਰ ਖੁੱਲ੍ਹ ਕੇ ਗੱਲ ਕਰੀਏ। ਜੀ ਡਾਕਟਰ ਸਾਹਿਬ, ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਤੁਸੀਂ ਆਪਣੇ ਵਿਚਾਰ ਸਾਡੇ ਦਰਸ਼ਕਾਂ ਨਾਲ ਸਾਂਝੇ ਕੀਤੇ ਨੇ। ਆਸ ਕਰਦੇ ਹਾਂ ਕਿ ਸਾਡੇ ਦਰਸ਼ਕਾਂ ਨੂੰ ਪਸੰਦ ਆਏ ਹੋਣਗੇ। ਸੋ ਇੱਥੇ ਲੈਂਦੇ ਹਾਂ ਬ੍ਰੇਕ ਤੋਂ ਪਹਿਲਾਂ ਅਸੀਂ ਆਪਣੇ ਦਰਸ਼ਕਾਂ ਤੇ ਸਰੋਤਿਆਂ ਨੂੰ ਹਮੇਸ਼ਾ ਤਰ੍ਹਾਂ ਅਪੀਲ ਤੇ ਬੇਨਤੀ ਕਰਦੀ ਵਿਊਅਰਸ, ਜਿਸ ਤਰ੍ਹਾਂ ਕਿ ਤੁਸੀਂ ਜਾਣਦੇ ਹੋ ਕਿ TV 84 ਇੱਕ ਪੰਥਕ ਚੈਨਲ ਹੈ। TV 84 ਦੀ ਚੜ੍ਹਦੀ ਕਲਾ ਲਈ ਵੱਧ ਤੋਂ ਵੱਧ ਮਾਈਕ ਸਹਾਇਤਾ ਕਰੋ। ਤੁਸੀਂ ਆਪਣੀ ਮਾਈਕ ਸਹਾਇਤਾ ਸਾਡੀ ਵੈਬਸਾਈਟ tv84.tv ਤੇ ਜਾ ਕੇ ਪੇਪਲ ਦੀ ਵਰਤੋਂ ਕਰਕੇ ਵਨ ਟਾਈਮ ਡੋਨੇਟ ਕਰ ਸਕਦੇ ਹੋ, ਮੰਥਲੀ ਡੋਨੇਟ ਵੀ ਕਰ ਸਕਦੇ ਹੋ। ਤੁਸੀਂ ਡੋਨੇਟ ਕਰਨ ਲਈ ਬੈਂਕ ਅਕਾਊਂਟ, ਜ਼ੈਲ, ਹਰ ਕਿਸਮ ਦਾ ਕ੍ਰੈਡਿਟ ਕਾਰਡ, ਡੈਬਿਟ ਕਾਰਡ ਦੀ ਵਰਤੋਂ ਕਰ ਸਕਦੇ ਹੋ। TV 84 ਦੇ ਨਾਮ ਤੇ ਚੈੱਕ ਬਣਾ ਕੇ ਸਾਨੂੰ ਤੁਸੀਂ ਮੇਲ ਵੀ ਕਰ ਸਕਦੇ ਹੋ ਸਾਡੇ ਇਸ ਪਤੇ ਤੇ 36-0137 Avenue, ਲੌਂਗਲੈਂਡ ਸਿਟੀ, ਨਿਊਯਾਰਕ 11101 USA, ਜਾਂ ਫਿਰ ਤੁਸੀਂ ਸਾਨੂੰ ਫੋਨ ਰਾਹੀਂ ਵੀ ਸੰਪਰਕ ਕਰ ਸਕਦੇ ਹੋ ਸਾਡੇ ਫੋਨ ਨੰਬਰ ਤੇ 5166191984, ਜਾਂ ਫਿਰ ਤੁਸੀਂ ਸਾਨੂੰ ਈਮੇਲ ਵੀ ਕਰ ਸਕਦੇ ਹੋ sparta@tv84.tv ਤੇ। ਅਸੀਂ ਤੁਹਾਡੇ ਤਹਿ ਦਿਲ ਤੋਂ ਸ਼ੁਕਰਗੁਜ਼ਾਰ ਹੋਵਾਂਗੇ। ਸੋ ਇੱਥੇ ਲੈਣੇ ਆ ਬ੍ਰੇਕ। ਵਿਊਅਰਸ, ਤੁਸੀਂ ਸਾਡੇ ਨਾਲ ਇਸੇ ਤਰ੍ਹਾਂ ਬੜੇ ਰਹਿਣਾ। ਮਿਲਦੇ ਹਾਂ ਛੋਟੇ ਜਿਹੇ ਵਕਫੇ ਤੋਂ ਬਾਅਦ।